ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ। ਡਾਇਸਪੋਰਾ ਹੋਵੇ ਜਾਂ ਅਦਰਵਾਈਜ਼ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ ਇੱਕ ਫੁੱਲ ਸਕੇਲ ਕ੍ਰੈਕਡਾਊਨ ਜਿਹੜਾ ਹੈਗਾ ਸਿੱਖ ਐਕਟਿਵਿਸਟ ਦੇ ਉੱਤੇ ਉਹ ਸਟੇਟ ਵੱਲੋਂ ਕੀਤਾ ਗਿਆ, ਭਾਵੇਂ ਉਹ ਪੈਰਾਮਿਲਟਰੀ ਫੋਰਸਿਸ ਹੋਣ ਕੇਂਦਰ ਦੇ ਵਿੱਚੋਂ ਆਈਆਂ ਹੋਈਆਂ ਜਾਂ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਪੁਲਿਸ ਦੀ ਕਈ ਜ਼ਿਲ੍ਹਿਆਂ ਦੀ ਜਿਹੜੀ ਹੈਗੀ ਹੈ ਪੁਲਿਸ ਉਹ ਇਸੇ ਕੰਮ ਦੇ ਉੱਤੇ ਲੱਗੀ ਹੋਈ ਹੈ। ਇਸ ਵਕਤ NSA UAPA ਤਹਿਤ ਜਿਹੜੇ ਸਿੱਖ ਨੌਜਵਾਨ ਨੇ ਤੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਫੜੋ ਫੜਾਈ ਦੀ ਰਿਪੋਰਟ ਹੈਗੀ ਹੈ ਅਨਅਫੀਸ਼ੀਅਲ ਅਕਾਊਂਟਸ ਦੇ ਉੱਤੋਂ ਉਹ ਆ ਰਹੀ ਹੈ ਤੇ ਇਸ ਵਕਤ ਕਿਸੇ ਹੱਦ ਤੱਕ ਗਵਰਨਮੈਂਟ ਉਸ ਗੱਲ ਨੂੰ ਮੰਨ ਵੀ ਰਹੀ ਹੈ। 4 ਬੰਦਿਆਂ ਨੂੰ ਜਿਨ੍ਹਾਂ ਦੇ ਵਿੱਚ ਨਾਮ ਆਉਂਦੇ ਆ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਜ਼ਦੀਕੀ ਸੀਗੇ, ਉਹਨਾਂ ਨੂੰ ਦਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਗਿਆ। ਕਿਵੇਂ ਇੰਟਰਨੈਟ ਜਿਹੜਾ ਸ਼ਟ ਡਾਊਨ ਕੀਤਾ ਹੋਇਆ ਤੇ ਇਹ ਸਾਰੀਆਂ ਜਿਹੜੀ ਚਰਚਾ ਹੈਗੀ ਹੈ ਇਸ ਦੀ ਉਹ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਵੀ ਹੋ ਰਹੀ ਹੈ। UK ਤੋਂ ਲੈ ਕੇ US ਤੱਕ ਜਿਹੜਾ ਇੰਟਰਨੈਸ਼ਨਲ ਮੀਡੀਆ ਆ ਉਹ ਵੀ ਇਸ ਗੱਲ ਨੂੰ ਦੇਖ ਰਿਹਾ ਕਿ ਭਾਰਤ ਦੀ ਜਿਹੜੀ ਸਟੇਟ ਹੈਗੀ ਹੈ ਮੋਦੀ ਸਰਕਾਰ ਉਹ ਇਸ ਵਕਤ ਕਿਸ ਲੈਵਲ ਤੇ ਜਾ ਕੇ ਡੀਲ ਕਰ ਰਹੀ ਹੈ ਜਾਂ ਕਿਸ ਲੈਵਲ ਦਾ ਇਹ ਕ੍ਰੈਕਡਾਊਨ ਆ। ਸੋ ਇਹਦੇ ਰਿਸਪੌਂਸ ਦੇ ਵਿੱਚ ਸਿੱਖਾਂ ਵੱਲੋਂ ਵੀ ਭਾਵੇਂ ਗਰਾਊਂਡ ਲੈਵਲ ਦੇ ਉੱਤੇ ਵੀ ਪ੍ਰੋਟੈਸਟ ਕੀਤੇ ਗਏ ਆ, ਜਿਹਨੂੰ ਖੁਰਦ-ਬੁਰਦ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਡਿਫਿਊਜ਼ ਕਰਨ ਦੀ ਜਿਹੜੀ ਹਰ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਉਸੇ ਦੇ ਥੱਲੇ ਜਿਹੜਾ ਫੜੋ ਫੜਾਈ ਵਾਲਾ ਸਿਲਸਿਲਾ ਉਹ ਵੀ ਹੈਗਾ। ਪਰ ਨਾਲ ਹੀ ਨਾਲ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ, US ਹੋਵੇ, UK ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਸਾਰੇ ਮੁਲਕਾਂ ਦੇ ਵਿੱਚ ਵੱਡੇ ਲੈਵਲ ਤੇ ਜਿਹੜੇ ਪ੍ਰੋਟੈਸਟ ਨੇ ਉਹ ਉਲੀਕੇ ਗਏ ਆ ਪਿਛਲੇ 2-3 ਦਿਨਾਂ ਦੇ ਵਿੱਚ। ਅੱਜ ਵੀ ਓਟਵਾ ਜਿਹੜੀ ਕੈਨੇਡਾ ਦੀ ਪਾਰਲੀਮੈਂਟ ਹੈਗੀ ਆ ਉੱਥੇ ਇੱਕ ਵੱਡਾ ਪ੍ਰੋਟੈਸਟ ਇਸ ਵਕਤ ਚੱਲ ਰਿਹਾ ਜਦੋਂ ਅਸੀਂ ਗੱਲ ਕਰ ਰਹੇ ਹਾਂ। ਸੋ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਗਲੋਬਲ ਤੌਰ ਤੇ ਜਦੋਂ ਅਸੀਂ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਇੱਕ ਰਿਸਪੌਂਸ ਦੇਖਣ ਨੂੰ ਮਿਲ ਰਿਹਾ। ਹਿਊਮਨ ਰਾਈਟਸ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਵੱਡੇ ਲੈਵਲ ਦੇ ਉੱਤੇ ਐਮਨੈਸਟੀ ਇੰਟਰਨੈਸ਼ਨਲ ਤੱਕ ਜਾਂ ਅਦਰਵਾਈਜ਼ ਇੱਥੋਂ ਦੀਆਂ ਸਰਕਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਇਸੇ ਲੜੀ ਦੇ ਤਹਿਤ ਹੁਣ ਯੂਨਾਈਟਿਡ ਨੇਸ਼ਨਸ ਤੱਕ ਵੀ ਪਹੁੰਚ ਕੀਤੀ ਗਈ ਹੈ। ਯੂਨਾਈਟਿਡ ਨੇਸ਼ਨਸ ਦੇ ਨੁਮਾਇੰਦਿਆਂ ਨੂੰ ਇਹ ਸਾਰੀ ਸਿਚੁਏਸ਼ਨ ਬਾਰੇ ਡੀਬਰੀਫ ਕੀਤਾ ਜਾ ਰਿਹਾ ਹੈ। ਉਹਨਾਂ ਦੇ ਨਾਲ ਵੀ ਜਿਹੜੀ ਕਮਿਊਨੀਕੇਸ਼ਨ ਹੈ ਉਹ ਖੋਲ੍ਹੀ ਗਈ ਹੈ ਕਿ ਜੀ ਪੰਜਾਬ ਦੇ ਵਿੱਚ ਇਸ ਕਿਸਮ ਦੀ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਹੋ ਰਹੀ ਹੈ ਤੇ ਇਹਦੇ ਤੇ ਤੁਸੀਂ ਧਿਆਨ ਵੀ ਦਿਓ ਤੇ ਨਾਲ ਹੀ ਨਾਲ ਇਸ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਦੇ ਲਈ ਉਹਦੇ ਤੇ ਐਕਟ ਵੀ ਕਰੋ। ਸੋ ਇਸ ਤਵੱਕੋ ਦੇ ਨਾਲ ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇਸ ਰਿਸਪੌਂਸ ਦੇ ਉੱਤੇ ਤੇ ਓਵਰਆਲ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ। ਸੋ ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ UK ਤੋਂ ਡਾਕਟਰ ਇਕਤਦਾਰ ਕਰਾਮਤ ਚੀਮਾ ਜੁੜੇ ਹੋਏ ਆ ਜਿਹੜੇ ਕਿ ਇਸ ਵਕਤ ਕੈਲੀਫੋਰਨੀਆ ਆਏ ਹੋਏ ਆ। ਆਪ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਐਡਵਾਈਜ਼ਰ ਪੈਨਲ ਦੇ ਉੱਤੇ ਹੈਗੇ ਆ ਤੇ ਉਹਨਾਂ ਦੇ ਰਾਹੀਂ ਯੂਨਾਈਟਿਡ ਨੇਸ਼ਨਸ ਤੱਕ ਇਸ ਸਾਰੇ ਮਾਮਲੇ ਨੂੰ ਉਠਾਇਆ ਜਾ ਰਿਹਾ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਵੀਰ ਸਿੰਘ ਜੀ, ਤੁਹਾਨੂੰ ਤੇ ਸਾਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਵੀਰਾਂ ਭੈਣਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਪਹਿਲਾਂ ਟਾਈਮ ਤੁਹਾਡਾ ਕੱਢਣ ਦੇ ਲਈ। ਤੇ ਦੂਜੀ ਗੱਲ ਮੇਨਲੀ ਅਸੀਂ ਗੱਲ ਕਰੀਏ ਵੀ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਤੁਸੀਂ ਇੰਟਰਨੈਸ਼ਨਲ ਪੋਲਿਟਿਕਸ ਨਾਲ ਵੀ ਵਾਕਫੀਅਤ ਰੱਖਦੇ ਹੋ, ਕੰਪਲੀਟਲੀ ਯੂਨਾਈਟਿਡ ਨੇਸ਼ਨਸ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਐਡਵਾਈਜ਼ਰੀ ਪੈਨਲ ਤੇ ਹੈਗੇ ਹੋ। ਸੋ ਤੁਸੀਂ ਇੱਥੇ ਬੈਠ ਕੇ ਇਸ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ? ਜਿਵੇਂ ਦਾ ਇਹ ਸਿਚੁਏਸ਼ਨ ਪਹਿਲਾਂ ਕੰਟਰਾਈਵ ਕੀਤੀ ਗਈ ਤੇ ਫਿਰ ਉਹਦੇ ਤੋਂ ਬਾਅਦ ਸਾਰਾ ਇਹ ਕ੍ਰੈਕਡਾਊਨ ਜਿਹੜਾ ਆ ਕੀਤਾ ਗਿਆ। ਦੇਖੋ ਅਮਰਵੀਰ ਸਿੰਘ, ਮੈਂ ਜਿਹੜੇ ਤੁਹਾਡਾ ਸਵਾਲ ਆ ਕਿ ਇਹ ਸਿਚੁਏਸ਼ਨ ਹੁਣ ਕਿਉਂ ਤੇ ਸਿਚੁਏਸ਼ਨ ਹੈ ਕੀ ਆ, ਇਹਦੇ ਆਪਾਂ 2 ਹਿੱਸੇ ਬਣਾਉਂਦੇ ਆ। ਇੱਕ ਇਹਦਾ ਜਿਹੜਾ ਇੰਟਰਨੈਸ਼ਨਲ ਜਾਂ ਇੰਟਰਰਾਸ਼ਟਰੀ ਇਹਦਾ ਜਿਹੜਾ ਪੱਖ ਆ, ਔਰ ਦੂਸਰਾ ਜਿਹੜਾ ਭਾਰਤ ਦਾ ਇੰਟਰਨਲ ਪੋਲਿਟਿਕਸ ਦਾ ਪੱਖ ਆ ਜੀ। ਜਿਹਨੂੰ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ, ਤੁਹਾਨੂੰ ਪਤਾ ਹੈ ਇਸ ਸਾਲ ਹੀ G20 ਸਮਿਟ ਹੋਣਾ ਦਿੱਲੀ ਦੇ ਵਿੱਚ ਤੇ ਇਹ ਜਿਹੜਾ ਕ੍ਰੈਕਡਾਊਨ ਸ਼ੁਰੂ ਹੋਇਆ ਉਸ ਤੋਂ ਸਿਰਫ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਜਿਹੜਾ ਵਾ ਉੱਥੇ ਜਿੰਨੀਆਂ G20 ਦੇ ਐਜੂਕੇਸ਼ਨ ਦੇ ਐਕਸਪਰਟ ਸੀਗੇ ਜਾਂ ਆਗੂ ਸੀਗੇ ਉਹ ਐਜੂਕੇਸ਼ਨਲ ਸਮਿਟ ਲਈ ਇਕੱਠੇ ਹੋਏ ਸੀ। ਸੋ ਭਾਰਤ ਸਰਕਾਰ ਨੂੰ ਇਸ ਗੱਲ ਦਾ ਪਤਾ ਕਿ ਜਿੰਨੀਆਂ ਬਾਹਰ
ਸਿੱਖ ਜਥੇਬੰਦੀਆਂ ਬੈਠੀਆਂ ਇੰਟਰਨੈਸ਼ਨਲੀ, ਉਹ ਬਹੁਤ ਇਸ ਵੇਲੇ ਐਕਟਿਵ ਨੇ ਔਰ ਉਹਨਾਂ ਨੇ ਆਲਰੇਡੀ G20 ਸਮਿਟ ਬਾਰੇ ਦਲ ਖਾਲਸਾ ਨੇ ਆਪਣੀ ਇੱਕ ਸਟੇਟਮੈਂਟ ਇੰਡੀਆ 'ਚ ਦਿੱਤੀ। ਬਾਹਰ ਬੈਠੀ ਜਥੇਬੰਦੀਆਂ ਕਾਫੀ ਸਮੇਂ ਤੋਂ ਕੰਮ ਕਰ ਰਹੀਆਂ ਨੇ, ਇੱਥੇ ਦੀਆਂ ਸਰਕਾਰਾਂ ਨੂੰ ਅਪਰੋਚ ਕਰ ਰਹੀਆਂ ਨੇ ਕਿ ਜਿਹੜੀ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਰਹੀ ਆ ਭਾਰਤ ਦੇ ਵਿੱਚ, ਉਹ ਆਪਣੀ ਆਪਣੀ ਜਿਹੜੀ ਵੀ G20 ਦੇ ਵੱਡੇ ਦੇਸ਼ ਆ ਜਿਨ੍ਹਾਂ ਦਾ ਵਰਲਡ ਪੋਲਿਟਿਕਸ ਤੇ ਇਨਫਲੂਐਂਸ ਆ, ਉਹਨਾਂ ਨੂੰ ਸਿੱਖ ਜਥੇਬੰਦੀਆਂ ਵੀ, ਹਿਊਮਨ ਰਾਈਟਸ ਜਥੇਬੰਦੀਆਂ ਜਿਹੜੀ ਨਾਨ ਸਿੱਖ ਵੀ ਨੇ, ਉਹ ਵੀ ਲਿਖ ਰਹੀਆਂ ਜੀ। ਸੋ ਭਾਰਤ ਨੂੰ ਇਸ ਗੱਲ ਦਾ ਪਤਾ ਕਿ G20 ਸਮਿਟ ਦੇ ਮੌਕੇ ਤੇ ਇਹ ਜਿਹੜੀ ਹਿਊਮਨ ਰਾਈਟਸ ਦੀਆਂ ਗੱਲਾਂ ਇਹ ਵੀ ਉਹਨਾਂ ਦੇ ਧਿਆਨ 'ਚ ਲਿਆਈਆਂ ਜਾਣਗੀਆਂ। ਇਸ ਵਾਸਤੇ ਭਾਰਤ ਸਰਕਾਰ ਨੇ ਇਸ ਵਾਸਤੇ ਇਹ ਸਾਰੀ ਚੀਜ਼ ਨੂੰ ਕੋਈ ਹੋਰ ਹੀ ਰੰਗ ਦੇਣ ਲਈ ਤੇ ਸਿੱਖਾਂ ਤੇ ਉਹੀ ਜਿਹੜਾ ਕੋਝਾ ਇਹ ਦੋਸ਼ ਪਹਿਲਾਂ ਲਾਉਂਦੇ ਆਏ ਆ ਕਿ ਸਿੱਖ ਅੱਤਵਾਦੀ ਆ, ਵੱਖਵਾਦੀ ਆ, ਉਹ ਇਹ ਸਾਰਾ ਕੁਝ ਸਤੰਬਰ ਤੋਂ ਜਿਹੜੀ ਵੀ ਇਸ ਵੇਲੇ ਹੋਣੀ ਆ G20 ਸਮਿਟ, ਉਸ ਤੋਂ ਪਹਿਲਾਂ ਇਹ ਪੂਰੀ ਦੁਨੀਆ 'ਚ ਸਿੱਖਾਂ ਦਾ ਭੰਡੀ ਪ੍ਰਚਾਰ ਕਰਨਾ ਚਾਹੁੰਦੇ ਆ ਤਾਂ ਕਿ ਜਦੋਂ ਇਹ ਆਵਾਜ਼ ਭਾਰਤ ਦੇ ਖਿਲਾਫ ਉਠਾਈ ਜਾਏ G20 ਸਮਿਟ ਦੇ ਸਮੇਂ ਤੇ ਉਸ ਆਵਾਜ਼ ਨੂੰ ਕੋਈ ਇੰਟਰਨੈਸ਼ਨਲ ਪੱਧਰ ਦੇ ਉੱਤੇ ਮਾਨਤਾ ਨਾ ਮਿਲੇ। ਦੂਜੀ ਗੱਲ ਇਹ ਹੈ ਕਿ ਇੰਟਰਨੈਸ਼ਨਲੀ ਤੁਸੀਂ ਦੇਖੋ ਕਿ ਕੋਵਿਡ ਦੀ ਮਹਾਮਾਰੀ 'ਚ ਜਿਹੜੀ ਸਿੱਖਾਂ ਨੇ ਪੂਰੀ ਦੁਨੀਆ 'ਚ ਸੇਵਾ ਕੀਤੀ ਆ ਲੋਕਾਂ ਦੀ, ਭਾਵੇਂ ਉਹ ਹੋਮਲੈਸ ਲੋਕਾਂ ਨੂੰ ਖਾਣਾ ਖਵਾਉਣਾ ਹੋਵੇ, ਪਲਾਜ਼ਮਾ ਦੇਣਾ ਹੋਵੇ, ਵਾਈਡਰ ਜਿੰਨੀ ਕੰਟਰੀਬਿਊਸ਼ਨ ਹੈ ਸਿੱਖ ਕਮਿਊਨਿਟੀ ਦੀ, ਉਹ ਪੂਰੀ ਦੁਨੀਆ ਨੇ ਕੋਵਿਡ ਦੀ ਮਹਾਮਾਰੀ 'ਚ ਉਹਨੂੰ ਮਾਨਤਾ ਦਿੱਤੀ ਹੈ, ਜਿਹਦੀ ਵਜ੍ਹਾ ਤੋਂ ਸਿੱਖਾਂ ਦਾ ਇੱਕ ਮਾਨਤਾ ਬਣਿਆ ਵਾ ਜੀ। ਹੁਣ ਭਾਰਤ ਸਰਕਾਰ ਨੂੰ ਉਹ ਵੀ ਗੱਲ ਵਾਰਾ ਨਹੀਂ ਖਾਂਦੀ। ਫਿਰ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਉਹ ਜਿਸ ਤਰ੍ਹਾਂ ਕਾਮਯਾਬ ਹੋਇਆ ਔਰ ਮੋਦੀ ਸਰਕਾਰ ਨੂੰ ਜਿਸ ਤਰ੍ਹਾਂ ਮੂੰਹ ਦੀ ਖਾਣੀ ਪਈ ਉਸ ਪੀਸਫੁਲ ਪ੍ਰੋਟੈਸਟ ਦੇ ਵਿੱਚ, ਔਰ ਜਿਹੜਾ ਇਹ ਪ੍ਰੋਟੈਸਟ ਸੀ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਇੱਕ ਮਾਨਤਾ ਮਿਲੀ। ਮੈਂ ਇੱਕ ਚਿੱਠੀ ਪਹਿਲਾਂ ਵੀ ਇੱਕ ਦੋ ਵਾਰੀ ਆਪਣੇ ਲੈਕਚਰਸ ਦਿਖਾਈ ਆ ਕਿ ਜਿਹੜਾ ਅਸਾਂ UN ਵੱਲੋਂ ਲਿਖਿਆ ਸੀ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਹਦੇ ਬਾਰੇ ਭਾਰਤ ਸਰਕਾਰ ਨੂੰ, ਤੇ ਉਹਦਾ ਜਵਾਬ ਜਿਹੜਾ ਭਾਰਤ ਸਰਕਾਰ ਨੇ ਜਮ੍ਹਾਂ ਕਰਵਾਇਆ ਸੀ ਉਹ 'ਚ ਹੋਰ ਬਹੁਤ ਸਾਰੇ ਝੂਠ ਬੋਲੇ ਸੀ, ਪਰ ਉਹਦਾ ਜਿਹੜਾ ਆਖਰੀ ਪੈਰਾਗ੍ਰਾਫ ਆ ਉਹ ਤੋਂ ਪਤਾ ਚੱਲਦਾ ਸੀ ਕਿ ਭਾਰਤ ਸਰਕਾਰ ਨੂੰ ਕਿੰਨੀ ਪੀੜ ਆ ਖਾਸ ਤੌਰ ਤੇ ਸਿੱਖਾਂ ਦੀ, ਕਿਉਂਕਿ ਉਹਦੇ 'ਚ ਭਾਰਤ ਸਰਕਾਰ ਦੀ ਚਿੱਠੀ ਮੇਰੇ ਕੋਲ ਹੁਣ ਵੀ ਪਈ ਹੈ ਜਿਹੜੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ 'ਚ ਆਫੀਸ਼ੀਅਲੀ ਭਾਰਤ ਸਰਕਾਰ ਨੇ ਜਮ੍ਹਾਂ ਕਰਵਾਈ, ਜਿਸ 'ਚ ਲਿਖਿਆ ਸੀ ਕਿ ਦਿੱਲੀ ਦੇ ਲਾਲ ਕਿਲੇ ਤੇ ਇੱਕ ਖਾਸ ਕੌਮ ਦਾ ਝੰਡਾ ਝੁਲਾ ਕੇ ਸਾਡੇ ਕੌਮੀ ਵਿਰਸੇ ਦੀ ਤੋਹੀਨ ਕੀਤੀ ਗਈ। ਸੋ ਉੱਥੋਂ ਹੀ ਪਤਾ ਚੱਲ ਜਾਂਦਾ ਕਿ ਭਾਰਤ ਸਰਕਾਰ ਨੂੰ ਇਹ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਸਿੱਖਾਂ ਦੀ ਚੜ੍ਹਦੀ ਕਲਾ ਜਾਂ ਰੈਕਗਨੀਸ਼ਨ ਆ। ਫਿਰ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਰੈਫਰੈਂਡਮ ਦੀ ਗੱਲ ਪੂਰੀ ਦੁਨੀਆ ਚੱਲੀ ਆ ਔਰ ਉਹਨੂੰ ਜਿਸ ਤਰ੍ਹਾਂ ਪੀਸਫੁਲ ਤਰੀਕੇ ਨਾਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਸਿੱਖਾਂ ਨੇ ਅਕ੍ਰੋਸ ਦਾ ਵਰਲਡ ਮਾਨਤਾ ਦਿੱਤੀ ਆ, ਉਹ ਵੀ ਭਾਰਤ ਸਰਕਾਰ ਨੂੰ ਖੜਕਦੀ ਆ। ਸੋ ਇਸ ਵਾਸਤੇ ਭਾਰਤ ਸਰਕਾਰ ਹੁਣ ਇਸ ਸਮੇਂ ਇਦਾਂ ਦਾ ਆਪਰੇਸ਼ਨ ਕਰਕੇ, ਜਿਸ ਤਰ੍ਹਾਂ ਇਹਨਾਂ ਨੇ 84 ਚ ਕੀਤਾ ਸੀਗਾ ਕਿ ਸਿੱਖਾਂ ਦੇ ਉੱਤੇ ਝੂਠੇ ਇਲਜ਼ਾਮ ਲਾ ਕੇ ਵੀ ਇਹ ਵੱਖਵਾਦੀ ਆ, ਅੱਤਵਾਦੀ ਆ, ਇਹਨਾਂ ਨੂੰ ਵਾਇਲੈਂਸ ਵਾਲੇ ਪਾਸੇ ਜੋੜ ਕੇ ਤੇ ਸਿੱਖਾਂ ਨੂੰ ਪੂਰੀ ਦੁਨੀਆ 'ਚ ਭੰਡਣਾ ਚਾਹੁੰਦੀ ਆ ਭਾਰਤ ਸਰਕਾਰ, ਤਾਂ ਕਿ ਇੰਟਰਨੈਸ਼ਨਲੀ ਸਿੱਖਾਂ ਦੀ ਜਿਹੜੀ ਹਿਊਮਨ ਰਾਈਟਸ ਦੇ ਬਾਰੇ ਗੱਲ ਆ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ ਜਾਂ ਆਪਣੇ ਘਰ ਦੀ ਸ਼ਾਂਤਮਈ ਢੰਗ ਨਾਲ ਪ੍ਰਾਪਤੀ ਦੀ ਗੱਲ ਆ, ਉਹਨੂੰ ਦਬਾਇਆ ਜਾ ਸਕੇ। ਇਹ ਤੇ ਹੈਗਾ ਇਹਦਾ ਇੰਟਰਨੈਸ਼ਨਲ ਪੱਖ। ਜਿਹੜਾ ਇਹਦਾ ਲੋਕਲ ਜਾਂ ਭਾਰਤ ਦੇ ਵਿੱਚ ਪੱਖ ਆ, ਉਹਦੇ 'ਚ ਜਿਹੜੀ BJP ਸਰਕਾਰ ਆ ਇਹ ਤੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਅਚੀਵ ਕਰਨਾ ਚਾਹੁੰਦੀ ਆ। ਇੱਕ ਤੇ ਉੱਥੇ ਸਹਿਮ ਦਾ ਮਾਹੌਲ ਬਣਾਉਣਾ ਚਾਹੁੰਦੇ ਆ, ਦੂਸਰਾ ਆਪ ਦੀ ਜਿਹੜੀ ਸਰਕਾਰ ਆ ਉਹ ਭਾਵੇਂ ਮੈਂ ਤਾਂ ਬਹੁਤ ਪਹਿਲਾਂ ਕਿਹਾ ਸੀ ਕਿ ਜਿਹੜੇ ਟੋਪੀ ਝਾੜੂ ਵਾਲੇ ਆ ਇਹਨਾਂ ਨੂੰ ਇਲੈਕਟ ਕਰਨ ਤੋਂ ਪਹਿਲਾਂ ਕਈ ਵਾਰੀ ਸੋਚਿਓ, ਪਰ ਜੋ ਵੀ ਪੰਥ ਨੇ ਕੀਤਾ ਹੁਣ ਪੰਥ ਉਹਨੂੰ ਭੁਗਤ ਵੀ ਰਿਹਾ ਵਾ, ਪਰ ਸੈਂਟਰਲ ਸਰਕਾਰ ਨੂੰ ਇਹ ਚੀਜ਼ ਸੂਟ ਕਰਦੀ ਆ। ਫਿਰ ਤੁਸੀਂ ਇਹ ਦੇਖੋ ਕਿ ਉਹੀ ਨੀਤੀ ਆ ਜਿਹੜੀ ਇੰਦਰਾ ਗਾਂਧੀ ਦੀ ਨੀਤੀ ਸੀ। ਉਹਨੇ ਵੀ ਦਰਬਾਰ ਸਾਹਿਬ ਤੇ ਹਮਲਾ ਇਸੇ ਵਾਸਤੇ ਕੀਤਾ ਸੀ ਕਿਉਂਕਿ ਉਹ ਇਲੈਕਸ਼ਨ 'ਚ ਚੋਣਾਂ 'ਚ ਜਿਹੜਾ ਉੱਥੇ ਦੀ ਮੈਜੋਰਟੀ ਹਿੰਦੂ ਵੋਟਰ ਆ ਉਹਨੂੰ ਰਾਜ਼ੀ ਕਰਨਾ ਚਾਹੁੰਦੀ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਆਮ ਪਬਲਿਕ 'ਚ ਵਿਚਰਦੇ ਸੀ, ਫਿਰਦੇ ਸੀ, ਇਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਪਬਲਿਕ ਦੇ ਬੰਦੇ ਸੀਗੇ, ਕੋਈ ਲੁਕ ਛੁਪ ਕੇ ਕੋਈ ਉਹਨਾਂ ਦੀ ਐਕਟੀਵਿਟੀ ਨਹੀਂ ਸੀ। ਦਿੱਲੀ ਵੀ ਉਹ ਗਏ, ਹਰ ਥਾਂ ਗਏ। ਜੇ ਭਾਰਤ ਸਰਕਾਰ ਨੇ ਉਹਨਾਂ ਨੂੰ ਰਿਟੇਨ ਕਰਨਾ ਹੁੰਦਾ ਜਾਂ ਉਹਨਾਂ ਤੋਂ ਹੀ ਉਹਨਾਂ ਔਰ ਸੰਤਾਂ ਦੇ ਬਾਰੇ ਇੱਕੋ ਹੀ ਕੇਸ ਚੱਲਿਆ ਜੇ ਉਹ ਬਰੀ ਹੋ ਗਏ। ਸੋ ਉਸੇ ਪੈਟਰਨ ਤੇ ਹੀ ਜਾਣਬੁੱਝ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਕਿ ਉੱਥੇ ਦਾ ਮੈਜੋਰਟੀ ਹਿੰਦੂ ਵੋਟਰ ਜਿਹੜਾ ਉਹਨੂੰ ਰਾਜ਼ੀ ਕੀਤਾ ਜਾਏ। ਸੋ ਭਾਰਤ ਸਰਕਾਰ ਇਹੀ ਕੰਮ ਹੁਣ ਕਰ ਰਹੀ ਹੈ। ਤੀਜਾ ਪੱਖ ਇਹ ਆ ਕਿ ਜਦੋਂ ਕਿਸਾਨੀ ਦਾ ਸੰਘਰਸ਼ ਚੱਲਿਆ ਸੀ ਤੇ ਉਹ ਭਾਰਤ ਸਰਕਾਰ ਨੂੰ ਵਾਰਾ ਇਸ ਵਾਸਤੇ ਨਹੀਂ ਖਾਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਹਿੰਦੂ, ਦਲਿਤ ਤੇ ਹੋਰ ਸਾਰੇ ਭਾਰਤੀ ਸਮਾਜ ਦੇ ਮੁਖਤਲਿਫ ਜਿਹੜੇ ਧਰਮ ਵਾਲੇ ਆ ਉਹ ਸਿੱਖਾਂ ਦੇ ਨਾਲ ਜੁੜ ਗਏ ਸੀ। ਹੁਣ ਇੱਕ ਵਾਰੀ ਇਹਨੂੰ ਫੇਰ ਸਿੱਖ ਹਿੰਦੂ ਡਿਵਾਈਡ ਦਾ ਮਸਲਾ, ਪੋਲਰਾਈਜੇਸ਼ਨ ਦਾ ਮਸਲਾ ਬਣਾ ਕੇ
ਜਿਹੜਾ ਹੈ ਉਹ ਇੰਟਰਨਲ ਪੋਲਿਟਿਕਸ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੋ ਮੇਰੇ ਆਪਣੇ ਜਿੰਨੀ ਕੁ ਮੇਰੀ ਥੋੜੀ ਬਹੁਤ ਅਕਲ ਹੈਗੀ ਹੈ, ਜਿਸ ਤਰ੍ਹਾਂ ਮੈਂ ਆਬਜ਼ਰਵ ਕਰਨਾ ਪੰਜਾਬ ਦੀ ਤੇ ਸਿੱਖਾਂ ਦੀ ਪੋਲਿਟਿਕਸ ਨੂੰ, ਉਹਦੇ ਵਿੱਚ ਇਹ ਇੱਕ ਇੰਟਰਨੈਸ਼ਨਲ ਪੱਖ ਹੈ ਤੇ ਇੱਕ ਇਹਦਾ ਜਿਹੜਾ ਇੰਟਰਨਲ ਭਾਰਤ ਦੀ ਸਰਕਾਰ ਦਾ ਉੱਥੇ ਦਾ ਮੁਕਾਮੀ ਪੱਖ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਇੱਕ ਮਤਲਬ ਦੇਖਣ ਵਾਲੀ ਗੱਲ ਹੈਗੀ ਆ, ਕਿਉਂਕਿ ਜਦੋਂ ਇਸ ਵਕਤ ਦੀ ਅਸੀਂ ਸਿਚੁਏਸ਼ਨ ਦੇਖਦੇ ਹਾਂ ਤੇ ਐਵੇਂ ਜਾਪਦਾ ਜਿਵੇਂ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਗਈ ਹੈ, ਜਿਹਦੇ ਬਿਹਾਈਂਡ ਦੇਖਣਾ ਬਹੁਤ ਜ਼ਰੂਰੀ ਹੈ ਵੀ ਇਹਦੀਆਂ ਹੋਰ ਕਿਹੜੀਆਂ ਪਰਤਾਂ ਨੇ, ਕਿਹੜੀਆਂ ਲੇਅਰਸ ਨੇ, ਜਿਹਦੇ ਤੋਂ ਅਸੀਂ ਅੰਦਾਜ਼ਾ ਲਾ ਸਕੀਏ ਵੀ ਸਰਕਾਰ ਦਾ ਮੋਟਿਵ ਕੀ ਹੈ ਇਸ ਪਿੱਛੇ, ਕਿਸ ਕਿਸਮ ਦੀ ਟਾਈਮਿੰਗ ਚੂਜ਼ ਕੀਤੀ ਗਈ, ਕਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਗਿਆ। ਬਿਲਕੁਲ ਠੀਕ ਹੈ, ਜਦੋਂ ਜੇ ਗ੍ਰਿਫਤਾਰੀ ਕਰਨੀ ਹੋਵੇ ਕਿਸੇ ਦੀ ਤੇ ਤੁਸੀਂ 4 ਘੰਟੇ ਪਹਿਲਾਂ ਯੂਜੂਅਲੀ ਪੁਲਿਸ ਦਾ ਟੈਕਟਿਕ ਹੁੰਦਾ ਕਿ 4 ਵਜੇ ਸਵੇਰੇ ਪੁਲਿਸ ਘਰ ਜਾ ਚਲੀ ਜਾਂਦੀ ਆ ਤੇ ਉੱਥੇ ਜਾ ਕੇ ਸੁੱਤੇ ਪਏ ਬੰਦੇ ਨੂੰ ਫੜ ਕੇ ਲੈ ਆਉਂਦੀ ਆ, ਵਿਚ ਮਤਲਬ ਉਹ ਗ੍ਰਿਫਤਾਰੀ ਬੜੀ ਸੌਖਿਆਂ ਕੀਤੀ ਜਾ ਸਕਦੀ ਆ। ਨਹੀਂ ਦੂਸਰਾ ਮਤਲਬ ਵੀ ਤੁਸੀਂ ਇਹ ਦੇਖੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਹੀ ਕਹਿੰਦੇ ਰਹੇ ਆ, ਔਨ ਰਿਕਾਰਡ ਆ ਉਹਨਾਂ ਦਾ ਸਟੇਟਮੈਂਟ, ਕਿ ਜੇ ਸਰਕਾਰ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਜਾਂ ਮੈਨੂੰ ਅਰੈਸਟ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਦੱਸਣ, ਮੈਂ ਕਿੱਥੇ ਆਉਣਾ ਨਾ, ਮੈਂ ਆ ਜਾਵਾਂਗਾ। ਆਪ ਹੀ ਉਹ ਪੇਸ਼ ਹੋਣ ਨੂੰ ਤਿਆਰ ਸੀ। ਉਹਨਾਂ ਦਾ ਕੋਈ ਐਲੀਗੇਸ਼ਨ ਵੀ ਨਹੀਂ ਹੈਗਾ, ਕੋਈ ਉਹਨਾਂ ਨੇ ਕੋਈ ਹਥਿਆਰਬੰਦ ਕੋਈ ਜੁਝਾਰੂ ਸੰਘਰਸ਼ ਨਹੀਂ ਸ਼ੁਰੂ ਕੀਤਾ। ਉਹ ਤੇ ਸਿੰਪਲ ਇੱਕ ਕੰਮ ਕਰ ਰਹੇ ਸੀ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਗਿਆ ਨਸ਼ਿਆਂ 'ਚ ਲਾ ਕੇ, ਤੇ ਦੂਸਰਾ ਜਿਹੜਾ ਉਹਨਾਂ ਨੂੰ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਗਿਆ ਔਰ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਧਰਮ ਦੇ ਨਾਲ ਜੋੜ ਰਹੇ ਸੀ ਤੇ ਨਸ਼ਿਆਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਬਚਾ ਰਹੇ ਸੀ। ਇਹ ਹੁਣ ਦੋ ਅਜਿਹੇ ਕਿਹੜੇ ਹੋਰ ਉਹਨੇ ਅੰਮ੍ਰਿਤਪਾਲ ਨੇ ਕੀ ਕੀਤਾ? ਕੋਈ ਉਹਨੇ ਇਹ ਤਾਂ ਨਹੀਂ ਵੀ ਉੱਥੇ ਕੋਈ ਹਥਿਆਰ ਚੱਕੇ ਆ ਜਾਂ ਕੋਈ ਉੱਥੇ ਮਿਲੀਟੈਂਸੀ ਸ਼ੁਰੂ ਕੀਤੀ, ਸਿੰਪਲ ਇਹ ਕੰਮ। ਅੱਛਾ, ਫਿਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਕਿੰਨੇ ਡਬਲ ਸਟੈਂਡਰਡ ਇਸ ਅਲਟਰਾ ਨੈਸ਼ਨਲਿਸਟ ਗਵਰਨਮੈਂਟ ਦੇ। ਇੱਕ ਪਾਸੇ RSS ਦੇ ਬੰਦਿਆਂ ਕੋਲ ਅਸਲੇ ਵੀ ਵੱਧ ਤੋਂ ਵੱਧ ਅਸਲਾ ਵਾ। ਹੁਣ ਜਿਹੜੇ ਭਾਈ ਅੰਮ੍ਰਿਤਪਾਲ ਦੇ ਨਾਲ ਜਿਹੜੇ ਬੰਦੇ ਸਾਨੂੰ ਜਿਨ੍ਹਾਂ ਦੀਆਂ ਫੋਟੋ ਹੁਣ CNN ਤੇ ਹੋਰ ਜਗ੍ਹਾ ਲਵਾ ਕੇ ਔਰ ਇੱਥੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਬੜੇ ਹਥਿਆਰਬੰਦ ਲੋਕ ਸੀ, ਇਹਨਾਂ ਕੋਲ ਬੜੇ ਹਥਿਆਰ ਸੀਗੇ। ਹਥਿਆਰ ਕਿਹੜੇ ਸੀ? ਉਹ ਪੁਰਾਣੀਆਂ ਰਾਈਫਲਾਂ 1970 ਵਾਲੀਆਂ ਕਨਵੈਨਸ਼ਨਲ ਜਿਹੜੀ ਸਰ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਣਿਆਂ ਦੇ ਨਾਲ ਫਿਰਨ ਵਾਲੇ ਬੰਦੇ ਚੁੱਕੀਆਂ ਹੁੰਦੀਆਂ ਸੀ, ਉਹੀ ਸਾਡੇ ਜਿਹੜੇ ਬੰਦੇ ਭਾਈ ਅੰਮ੍ਰਿਤਪਾਲ ਦੇ ਨਾਲ ਫਿਰਦੇ ਸੀ ਉਹਨਾਂ ਦੇ ਕੋਲ ਸੀ। ਫਿਰ ਇੱਕ ਪਾਸੇ RSS ਕੋਲ ਜਦੀਦ ਹਥਿਆਰ ਆ, ਜੇ ਕੋਈ ਉੱਥੇ ਗਾਂ ਦਾ ਗੋਸ਼ਤ ਖਾ ਲੇ ਉਹਨੂੰ ਮਾਰ ਦਿੰਦੇ ਆ। ਔਰ ਪ੍ਰੋਪਰ RSS ਦੇ ਜਿਹੜੇ ਵਿੰਗਸ ਆ ਉਹ ਪ੍ਰੋਪਰ ਮਿਲੀਟੈਂਟ ਵਿੰਗਸ ਦੀ ਤਰ੍ਹਾਂ ਭਾਰਤ ਦੇ ਵਿੱਚ ਉਹਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਸਰਗਰਮ ਨੇ ਔਰ ਕੰਮ ਕਰ ਰਹੇ ਨੇ। ਉਹਨਾਂ ਨੂੰ ਤਾਂ ਕੋਈ ਟੈਰਰਿਸਟ ਨਹੀਂ ਕਹਿੰਦਾ, ਨਾ ਹੀ ਉਹਨਾਂ ਨੂੰ ਕੋਈ ਕੱਟੜਪੰਥੀ ਕਹਿੰਦਾ। ਤੇ ਇੱਕ ਪਾਸੇ ਸਿਰਫ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ, ਆਪਣੀ ਹੋਂਦ ਬਚਾਉਣ ਲਈ, ਸਿੱਖਾਂ ਨੂੰ ਸਿੱਖ ਬਣਾਉਣ ਲਈ, ਨਸ਼ਿਆਂ ਤੋਂ ਬਚਾਉਣ ਲਈ, ਪੰਜਾਬ ਦੀ ਰਾਖੀ ਲਈ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਆਵਾਜ਼ ਚੁੱਕੀ ਹੈ ਤੇ ਉਹਨਾਂ ਦੇ ਨਾਲ ਕੀ ਕੁਛ ਜੋੜਿਆ ਜਾ ਰਿਹਾ ਔਰ ਉਹਨਾਂ ਦੇ ਬਾਰੇ ਹੁਣ ਜਿਹੜਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਕਿ ਜੀ ਉਹ ਫਰਾਰ ਹੋ ਗਏ, ਉਹ ਭਗੌੜੇ ਹੋ ਗਏ। ਅੰਮ੍ਰਿਤਪਾਲ ਜੇ ਸਿੱਖ ਨੇ ਵੀ ਅੰਮ੍ਰਿਤ ਛਕਿਆ ਹੋਵੇ ਔਰ ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਟੇਚਰ ਸਿੱਖ ਸ਼ਹੀਦੀ ਦਾ ਦੇ ਸਕਦਾ, ਨਾ ਤੇ ਭਗੌੜਾ ਹੋ ਸਕਦਾ, ਨਾ ਉਹ ਆਪਣੇ ਹੁਣ ਤੁਸੀਂ ਦੇਖੋ ਉਹਨਾਂ ਦੀਆਂ ਪੋਰਟਰੇਟ ਕਿੱਦਾਂ ਦੇ ਜਿਹੜੇ ਆ ਉਹ ਟੀਵੀਆਂ ਤੇ ਦਿਖਾਏ ਜਾ ਰਹੇ ਆ, ਉਹਨਾਂ ਦੀ ਉਹਦੇ ਵਿੱਚ ਕੇਸਦਾਰੀ ਲਾ ਕੇ ਦਿਖਾਇਆ ਜਾ ਰਿਹਾ ਵਾ। ਸੋ ਇਹ ਸਾਰੇ ਦਾ ਸਾਰਾ ਬਹੁਤ ਡੈਰੋਗੇਟਰੀ ਆ ਔਰ ਇਹ ਅਨਐਕਸੈਪਟੇਬਲ ਆ। ਜੀ ਡਾਕਟਰ ਸਾਹਿਬ, ਤੇ ਇਹਦੇ ਵਿੱਚ ਜਿਵੇਂ ਇਸ ਸਿਚੁਏਸ਼ਨ ਦਾ ਇਸ ਵਕਤ ਵੱਡੀ ਪੱਧਰ ਦੇ ਉੱਤੇ ਕੰਪੈਰੀਜ਼ਨ ਦੋਵੇਂ ਸਾਈਡਸ ਤੋਂ ਕੀਤਾ ਜਾ ਰਿਹਾ 1984 ਦੀ ਸਿਚੁਏਸ਼ਨ ਦੇ ਨਾਲ। ਜਿਵੇਂ ਉਦੋਂ ਇਹ ਕਿਹਾ ਜਾਂਦਾ ਸੀ ਵੀ ਇੰਦਰਾ ਗਾਂਧੀ ਦਾ ਇੱਕ ਪਹਿਲਾਂ ਹੀ ਮਨ ਬਣਿਆ ਹੋਇਆ ਸੀ, ਜਿਹਦੇ ਹੁਣ ਪ੍ਰੂਫ ਵੀ ਸਾਹਮਣੇ ਆਉਂਦੇ ਆ, ਡੀਬਰੀਫਿੰਗ ਜਾਂ ਜਿਹੜੇ ਡਾਕੂਮੈਂਟਸ ਡੀਕਲਾਸੀਫਾਈ ਹੋਏ ਆ ਉਹਨਾਂ ਦੇ ਵਿੱਚੋਂ, ਕਿ 1975 ਚ ਜਦੋਂ ਐਮਰਜੈਂਸੀ ਵੇਲੇ ਸਿੱਖਾਂ ਨੇ ਡਿਫਾਈ ਕੀਤਾ ਸੀ ਉਸ ਐਮਰਜੈਂਸੀ ਨੂੰ, ਉਸ ਤੋਂ ਗੱਲ ਸ਼ੁਰੂ ਕਰਦਿਆਂ ਹੋਇਆਂ ਇੰਦਰਾ ਗਾਂਧੀ ਨੇ ਸਿਚੁਏਸ਼ਨ ਕੰਟਰਾਈਵ ਕਰਕੇ ਗੱਲ ਉੱਥੇ ਲਿਆਂਦੀ। ਕਿ ਅੱਜ ਵੀ ਇਸ ਕਿਸਮ ਦਾ ਮਾਹੌਲ ਜਾਂ ਉਸ ਕਿਸਮ ਦੀ ਸੋਚ ਦੇ ਨਾਲ ਹੀ ਸਟੇਟ ਤੁਰ ਰਹੀ ਹੈ? ਅੱਜ ਕੀ ਰੀਜ਼ਨ ਨੇ? ਦੇਖੋ ਜੀ, ਰੀਜ਼ਨ ਉਹੀ ਆ। ਉਸ ਵੇਲੇ ਵੀ ਇੰਦਰਾ ਗਾਂਧੀ ਵੀ ਹਿੰਦੂ ਵੋਟਰ ਨੂੰ ਖੁਸ਼ ਕਰਨਾ ਚਾਹੁੰਦੀ ਸੀ ਔਰ ਜਦੋਂ ਆਪਾਂ ਕੰਪੇਅਰ ਕਰਨੇ ਆ ਤੇ ਤੁਹਾਨੂੰ ਪਤਾ 84 ਤੋਂ ਪਹਿਲਾਂ ਜਦੋਂ ਓਲੰਪਿਕ ਗੇਮਸ ਹੋਈਆਂ, ਜਿਸ ਤਰ੍ਹਾਂ ਹੁਣ G20 ਸਮਿਟ ਹੋਣ ਜਾ ਰਿਹਾ, ਉਸ ਵੇਲੇ ਵੀ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਿੱਖਾਂ ਦੀ ਨੂੰ ਫੜਿਆ ਗਿਆ, ਮਾਰਿਆ ਕੁੱਟਿਆ ਗਿਆ ਤਾਂ ਕਿ ਭੰਡੀ ਪ੍ਰਚਾਰ ਨੂੰ ਵਧਾਇਆ ਜਾਏ। ਉਸ ਤਰ੍ਹਾਂ ਹੀ ਉਹ ਹੁਣ ਹੋ ਰਿਹਾ। ਦੂਸਰੀ ਗੱਲ ਜਿਹੜੀ ਆ, ਜਦੋਂ ਆਪਾਂ ਸਿਮਿਲੈਰਿਟੀ ਦੇਖਦੇ ਆ ਤੇ ਹੁਣ ਜੋ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਵਾ, ਇਹੀ ਸੰਤਾਂ ਬਾਰੇ ਵੀ ਸੀ। ਜਿਸ ਤਰ੍ਹਾਂ ਕਿਹਾ ਜਾ ਰਿਹਾ ਜੀ ਉਹ ਭੱਜ ਗਏ ਆ, ਉਹ ਕਿਤੇ ਚਲੇ ਗਏ ਆ। ਇਸ ਤਰ੍ਹਾਂ ਹੀ ਜਿਹੜੇ ਸਾਡੇ ਬਜ਼ੁਰਗ 84 ਚ ਸੀਗੇ, ਲੋਕਾਂ ਨੂੰ ਯਾਦ ਹੋਏਗਾ ਕਿ ਉਸ ਵੇਲੇ ਸੰਤਾਂ ਬਾਰੇ ਵੀ ਇਹੀ ਪ੍ਰਚਾਰ ਕੀਤਾ ਗਿਆ ਸੀ ਕਿ ਸੰਤ ਜਿਹੜੇ ਆ ਸ਼ਹੀਦੀ ਦੇ ਬਾਅਦ ਵੀ ਉਹਨਾਂ ਬਾਰੇ ਪ੍ਰਚਾਰ ਕਿੰਨੀ ਦੇਰ ਚੱਲਦਾ ਰਿਹਾ ਕਿ ਉਹ ਸ਼ਹੀਦ ਨਹੀਂ ਹੋਏ, ਉਹ ਤੇ ਜਿਹੜੇ ਆ ਚੜ੍ਹਦੀ ਕਲਾ 'ਚ ਆ, ਉਹ ਪਾਕਿਸਤਾਨ ਚਲੇ ਗਏ ਆ। ਔਰ
ਇੰਦਰਾ ਗਾਂਧੀ ਨੇ ਵੀ ਪ੍ਰਚਾਰ ਕੀਤਾ ਵੀ ਜੇ ਅਸੀਂ ਬਲੂ ਸਟਾਰ ਨਾ ਕਰਦੇ ਤੇ ਉਹਨਾਂ ਨੇ ਖਾਲਿਸਤਾਨ ਦਾ ਐਲਾਨ ਕਰ ਦੇਣਾ ਸੀ, ਪਾਕਿਸਤਾਨ ਦੀ ਫੌਜ ਨੇ ਵੜਨਾ ਸੀ ਜੀ। ਇਹ ਸਭ ਝੂਠ ਸੀ। ਹੁਣ ਵੀ ਇਹ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ISI ਨੇ, ਜਿਹੜੀ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਆ, ਉਹਨੇ ਟ੍ਰੇਨਿੰਗ ਦਿੱਤੀ ਆ। ਨਾ ਤੇ ਸੰਤਾ ਨੇ ਕਦੇ ਕੋਈ ਤਾਲਮੇਲ ਰਿਹਾ ਪਾਕਿਸਤਾਨ ਨਾਲ, ਤੇ ਨਾ ਹੀ ਪਾਕਿਸਤਾਨ ਦੀ ਫੌਜ ਦਾ 84 ਚ ਕੋਈ ਇਦਾਂ ਦਾ ਪਲਾਨ ਸੀ। ਕਿਉਂਕਿ ਪਾਕਿਸਤਾਨ ਦੀ ਤੇ ਉਸ ਵੇਲੇ ਮੈਂ ਕਿੰਨੀ ਵਾਰੀ ਪਹਿਲਾਂ ਵੀ ਕਿਹਾ ਵੀ ਸਭ ਤੋਂ ਵੱਡਾ ਚੈਲੰਜ USSR ਸੀ, ਜਿਹੜਾ ਅਫਗਾਨਿਸਤਾਨ 'ਚ ਬੈਠਾ ਸੀ। ਪਾਕਿਸਤਾਨ ਤੇ ਅਫੋਰਡ ਹੀ ਨਹੀਂ ਸੀ ਕਰਦਾ ਕਿ ਕਿਸੇ ਤਰ੍ਹਾਂ ਉਸ ਵਕਤ ਖਾਲਿਸਤਾਨ ਮੂਵਮੈਂਟ ਨੂੰ ਸਪੋਰਟ ਕਰੇ, ਕਿਉਂਕਿ ਇੱਕ ਪਾਸੇ ਰਸ਼ੀਆ ਵਰਗਾ ਵੱਡਾ ਚੈਲੰਜ ਸੀਗਾ, ਤੇ ਉਸ ਵੇਲੇ ਉਹ ਇੱਕ ਨਵਾਂ ਬਾਰਡਰ ਕਿਸ ਤਰ੍ਹਾਂ ਖੋਲਦਾ। ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਸਾਰੀ ਇੰਟਰਨਲ ਆਪਣੀ ਸਟਰਗਲ ਆ, ਉਹ 'ਚ ਕਿਸੇ ਦਾ ਕੋਈ ਬਾਹਰ ਦੀ ਇਨਵੋਲਵਮੈਂਟ ਨਹੀਂ ਹੈ। ਔਰ ਅਸੀਂ ਇਹ ਦੇਖਿਆ ਵੀ ਆ ਕਿ ਹਾਲ ਦੀ ਘੜੀ 'ਚ ਤੇ ਵੈਸੇ ਲੱਗਦਾ ਕਿ ਭਾਰਤ ਤੇ ਪਾਕਿਸਤਾਨ ਕੋਈ ਦੋ ਦੁਸ਼ਮਣ ਦੇਸ਼ ਆ, ਪਰ ਇੰਟਰਨਲੀ ਪਾਕਿਸਤਾਨ ਭਾਰਤ ਦੇ ਬਹੁਤ ਗੂੜੇ ਸੰਬੰਧ ਆ। ਪਾਕਿਸਤਾਨ ਬਹੁਤ ਸਾਰੇ ਵਿਸ਼ਿਆਂ ਜਿਨ੍ਹਾਂ ਤੇ ਆਵਾਜ਼ ਚੁੱਕਣੀ ਚਾਹੀਦੀ, ਉਹ ਬਹੁਤ ਵਾਰੀ ਨਹੀਂ ਚੁੱਕ ਰਿਹਾ। ਸੋ ਇਹ ਸਾਰਾ ਭੰਡੀ ਪ੍ਰਚਾਰ ਸੇਮ ਹੀ ਆ, ਔਰ ਉਹ ਸਾਰੇ ਦਾ ਸਾਰਾ ਉਸੇ ਚੀਜ਼ ਤੇ ਫੋਕਸਡ ਆ ਵੀ ਕਿਸ ਤਰ੍ਹਾਂ ਅਸਾਂ ਜਿਹੜਾ ਨਾ ਇੱਕ ਹਵਾ ਬਣਾਉਣਾ। ਕਿਉਂਕਿ ਦੇਖੋ, ਜਿਹੜਾ ਆਮ ਹਿੰਦੂ ਸ਼ਹਿਰੀ ਵੀ ਆ ਹਿੰਦੁਸਤਾਨ ਦਾ, ਉਹਦੇ ਵਾਸਤੇ ਮੋਦੀ ਸਰਕਾਰ ਨੇ ਉਦਾਂ ਡਿਲੀਵਰ ਨਹੀਂ ਕੀਤਾ। ਔਰ ਹੁਣ ਉਹਦਾ ਜਿਹੜਾ ਇੱਕੋ ਹੀ ਉਹਨਾਂ ਕੋਲੇ ਹੈ ਕਿ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਇੱਕ ਹਵਾ ਬਣਾ ਕੇ, ਇੱਕ ਜਿਹੜਾ ਇੱਕ ਥ੍ਰੈਟ ਬਣਾ ਕੇ ਪੇਸ਼ ਕੀਤਾ ਜਾਏ ਕਿ ਜਿਹੜੇ ਸਿੱਖ ਆ ਇਹ ਤਾਂ ਵੱਖ ਹੋਣਾ ਚਾਹੁੰਦੇ ਆ, ਇਹ ਤਾਂ ਤੁਹਾਨੂੰ ਖਾ ਜਾਣਗੇ, ਉਧਰ ਤੁਹਾਡੇ ਦੁਸ਼ਮਣ ਪਾਕਿਸਤਾਨ ਆ। ਸੋ ਲੋਕਾਂ ਨੂੰ ਜਿਹੜੇ ਅਸਲ ਮੁੱਦੇ ਜਿਹਦੇ 'ਚ ਭੁੱਖਮਾਰੀ ਆ, ਲੋਕਾਂ ਦੀਆਂ ਬੇਸਿਕ ਨੀਡਸ ਦਾ ਪੂਰਾ ਨਾ ਹੋਣਾ, ਉਹਨਾਂ ਸਾਰਿਆਂ ਮੁੱਦਿਆਂ ਵੱਲੋਂ BJP ਦੀ ਸਰਕਾਰ ਜਿਹੜੀ ਆ ਉਹਨਾਂ ਦੀ ਤਵੱਜੋ ਹਟਾ ਕੇ ਇਸ ਪਾਸੇ ਲਾਣਾ ਚਾਹੁੰਦੀ ਆ। ਤੇ ਜਿਹੜਾ ਇੱਕ ਅਲਟਰਾ ਨੈਸ਼ਨਲਿਜ਼ਮ ਦਾ ਹਿੰਦੂ ਸੈਂਟੀਮੈਂਟ ਆ, ਉਹਨੂੰ ਵਰਤ ਕੇ ਹਿੰਦੁਸਤਾਨ ਨੂੰ ਇੱਕ ਹਿੰਦੂ ਰਾਸ਼ਟਰ ਜਿਹੜਾ ਉਸ ਪਾਸੇ ਨੂੰ ਲੈ ਕੇ ਟੁਰਨਾ ਚਾਹੁੰਦੀ ਆ, ਔਰ ਸਿੱਖਾਂ ਨੂੰ ਵੱਧ ਤੋਂ ਵੱਧ ਦਬਾਉਣਾ ਚਾਹੁੰਦੀ ਆ ਕਿ ਸਿੱਖਾਂ 'ਚ ਇੱਕ ਸਹਿਮਤ ਮਾਹੌਲ ਇਦਾਂ ਦਾ ਬਣ ਜਾਏ ਕਿ ਜਾਂ ਤੇ ਉਹ ਆਪਣੀ ਆਈਡੈਂਟਿਟੀ ਛੱਡ ਕੇ, ਤੇ ਜਿਸ ਤਰ੍ਹਾਂ RSS ਚਾਹੁੰਦੀ ਆ ਕਿ ਸਿੱਖ ਧਰਮ ਜਿਹੜਾ ਹਿੰਦੂ ਧਰਮ ਦਾ ਹੀ ਕੋਈ ਹਿੱਸਾ ਬਣ ਜਾਏ, ਤੇ ਸਾਡੇ ਗੁਰੂ ਸਾਹਿਬਾਨ ਜਿਹੜੇ ਆ ਉਹਨਾਂ ਦੇ ਰਿਸ਼ੀ ਮੁਨੀ ਬਣ ਜਾਣ, ਤੇ ਗੁਰੂ ਗ੍ਰੰਥ ਸਾਹਿਬਾਨ ਦਾ ਪੰਜਵਾਂ ਵੇਦ ਬਣ ਜਾਏ। ਸੋ ਇਹ ਉਹੀ ਨੀਤੀ ਆ ਜਿਹੜੀ ਚੱਲ ਰਹੀ ਹੈ, ਪਹਿਲਾਂ ਵੀ ਇਹੀ ਚੱਲੀ ਆ, ਹੁਣ ਵੀ ਇਹੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਜੀ ਡਾਕਟਰ ਸਾਹਿਬ, ਤੇ ਇਸੇ ਦੇ ਨਾਲ ਜੇ ਅਸੀਂ ਬਾਹਰਲੇ ਸਿੱਖਾਂ ਦਾ ਰਿਸਪੌਂਸ ਦੇਖੀਏ, ਉਸ ਵਾਲੇ ਨਾਲ ਗੱਲ ਕਰਨੀ ਹੋਵੇ, ਤੇ ਪ੍ਰੋਟੈਸਟ ਥਰੂ ਆਊਟ ਨਜ਼ਰ ਆ ਰਹੇ ਆ ਸਾਰੇ ਮੁਲਕਾਂ ਦੇ ਵਿੱਚ, ਜਿਹਦਾ ਇੱਕ ਇੰਪੈਕਟ ਦੇਖਣ ਨੂੰ ਵੀ ਮਿਲ ਰਿਹਾ। ਜਿੱਥੇ ਕਿਤੇ ਉਹ ਥੋੜਾ ਜਿਹਾ ਅਗਰੈਸਿਵ ਹੋਇਆ ਆ ਪ੍ਰੋਟੈਸਟ, ਸੈਨ ਫਰਾਂਸਿਸਕੋ ਹੋਵੇ ਜਾਂ ਲੰਡਨ ਦੇ ਵਿੱਚ, ਉੱਥੇ ਫਿਰ ਦੂਜੇ ਪਾਸਿਓਂ ਵੀ ਡਿਪਲੋਮੈਟਿਕਲੀ ਤਲਬ ਕਰਨ ਦੀ ਲਾਈਨ ਹੋਵੇ ਜਾਂ ਅਦਰਵਾਈਜ਼ ਪ੍ਰੋਟੈਸਟ ਕਰਨ ਦੀ ਲਾਈਨ ਹੋਵੇ, ਕਾਊਂਟਰ ਪ੍ਰੋਟੈਸਟ, ਉਹ ਦੇਖਣ ਨੂੰ ਮਿਲੀ ਹੈ। ਸੋ ਇਹਨੂੰ, ਇਸ ਸਿਚੁਏਸ਼ਨ ਨੂੰ ਬਾਹਰਲੇ ਪਰਸਪੈਕਟਿਵ ਤੋਂ ਕਿਵੇਂ ਦੇਖ ਰਹੇ ਹੋ? ਜਿਸ ਕਿਸਮ ਦਾ ਸਾਡਾ ਰਿਸਪੌਂਸ ਹੈ, ਜਾਂ ਇਸ ਨੂੰ ਜੇ ਐਂ ਦੇਖਣਾ ਹੋਵੇ ਵੀ ਇਹਨੂੰ ਟੈਕਲ ਕਰਨ ਦੇ ਲਈ ਜਿਸ ਕਿਸਮ ਦਾ ਨੈਰੇਟਿਵ ਬਿਲਡ ਕੀਤਾ ਜਾ ਰਿਹਾ, ਐਂਟੀ ਸਿੱਖ ਨੈਰੇਟਿਵ, ਉਹ ਕੀ ਹੈ? ਜੀ, ਬੜਾ ਅਹਿਮ ਸਵਾਲ ਆ। ਮੈਂ ਇਹਦੇ 'ਚ ਇਹ ਬੇਨਤੀ ਕਰਾਂ ਕਿ ਸਾਨੂੰ ਜਿਹੜੇ ਵੀ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਉਹ ਬਹੁਤ ਸ਼ਾਂਤਮਈ ਢੰਗ ਨਾਲ ਕਰੀਏ। ਜਿਸ ਤਰ੍ਹਾਂ ਅਸੀਂ ਕਿਸਾਨੀ ਦਾ ਸੰਘਰਸ਼ ਦੇ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤੇ ਸੀ, ਇਸੇ ਵਾਸਤੇ ਦੁਨੀਆ ਨੂੰ ਮਾਨਤਾ ਦਿੱਤੀ ਸੀ। ਆਪਣੇ ਵਿੱਚ ਲੋਕ ਕੌਮ 'ਚ ਇਸ ਵੇਲੇ ਬਹੁਤ ਰੋਸ ਆ, ਔਰ ਜਿਹੜਾ ਅਸੀਂ ਇੱਕਾ ਦੁੱਕਾ ਚੀਜ਼ਾਂ ਦੇਖੀਆਂ ਵਾ ਜਿਹਦੇ 'ਚ ਇੰਡੀਅਨ ਕੌਂਸੂਲੇਟ ਦੇ ਬੂਹੇ ਭੰਨੇ ਗਏ, ਜਾਂ ਝੰਡਾ ਲਾ ਕੇ ਸੁੱਟਿਆ ਗਿਆ, ਜਾਂ ਕੌਂਸੂਲੇਟ ਦੀ ਕੁੱਟ ਫੰਡ ਕੀਤੀ ਗਈ, ਇਹ ਕੌਮ ਦਾ ਇੱਕ ਰੋਸ ਆ, ਨੈਚੁਰਲ ਜੀ ਗੱਲ ਹੈ। ਪਰ ਮੈਂ ਬੇਨਤੀ ਇਹ ਕਰਨਾ ਹੱਥ ਜੋੜ ਕੇ ਸੰਗਤ ਨੂੰ ਵੀ ਆਪਣਾ ਰਿਸਪੌਂਸ ਜਿਹੜਾ ਵਾ ਉਹ ਕੰਸਟਰਕਟਿਵ ਰੱਖੋ, ਕਿਉਂਕਿ ਭਾਰਤ ਸਰਕਾਰ ਚਾਹੁੰਦੀ ਇਹ ਆ ਕਿ ਤੁਸੀਂ ਵਾਇਲੈਂਟ ਹੋਵੋ। ਤੇ ਹੁਣ ਦੇਖੋ, ਜਿੱਥੇ ਜਿੱਥੇ ਸਾਡੇ ਪ੍ਰੋਟੈਸਟਰਸ ਨੇ ਕੁਝ ਥੋੜਾ ਬਹੁਤ ਕੁੱਟ ਫੰਡ ਕੀਤੀ ਹੈ, ਜਾਂ ਕੋਈ ਬਿਲਡਿੰਗ ਦੇ ਸ਼ੀਸ਼ੇ ਭੰਨੇ ਆ ਜਾਂ ਕੁਝ, ਭਾਰਤ ਸਰਕਾਰ ਨੇ ਉੱਥੇ ਦੇ ਮੁਲਕਾਂ ਦੇ ਸਫੀਰਾਂ ਨੂੰ ਦਿੱਲੀ ਸੱਦ ਕੇ ਪ੍ਰੋਟੈਸਟ ਕੀਤਾ ਕਿ ਤੁਸੀਂ ਸਾਡੇ ਕੌਂਸੂਲੇਟਸ ਨੂੰ ਪ੍ਰੋਟੈਕਟ ਨਹੀਂ ਕਰ ਰਹੇ। ਇਹ ਗੱਲ ਇੰਟਰਨੈਸ਼ਨਲੀ ਜਿਹੜੀ ਆ, ਇਹਦਾ ਬਹੁਤ ਭੈੜਾ ਅਸਰ ਪੈਂਦਾ ਵਾ ਕਮਿਊਨਿਟੀ ਤੇ। ਸੋ ਮੈਂ ਇਹੀ ਬੇਨਤੀ ਕਰਾਂ ਕਿ ਤੁਸੀਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰੋਟੈਸਟ ਕਰੋ, ਕਿਉਂਕਿ ਜੇ ਤੁਸੀਂ ਵਾਇਲੈਂਟ ਹੋਵੋਗੇ ਤੇ ਇਹਦਾ ਨਾ ਤਾਂ ਪੰਥ ਨੂੰ ਕੋਈ ਫਾਇਦਾ ਹੋਣਾ, ਔਰ ਇਹਦਾ ਫਾਇਦਾ ਸਿਰਫ ਭਾਰਤ ਸਰਕਾਰ ਚੁੱਕੇਗੀ ਸਿੱਖਾਂ ਨੂੰ ਭੰਡਣ ਲਈ। ਦੂਸਰੀ ਗੱਲ ਇਹ ਆ ਕਿ ਆਪਾਂ ਪ੍ਰੋਟੈਸਟ ਕਰੀਏ, ਬਹੁਤ ਵਧੀਆ ਗੱਲ ਹੈ, ਪਰ ਜਿਹੜੇ ਪ੍ਰੋਟੈਸਟ ਕਰੀਏ ਉਹਦੇ ਸਾਡੇ ਹੱਥ 'ਚ ਕੁਛ ਨਾ ਕੁਛ ਹੋਣਾ ਚਾਹੀਦਾ ਕਿ ਅਸੀਂ ਵਾਈਡਰ ਕਮਿਊਨਿਟੀ ਨੂੰ ਇਨਫੋਰਮ ਕਰੀਏ ਕਿ ਸਿੱਖਾਂ ਨਾਲ ਹੋ ਕੀ ਰਿਹਾ। ਫਿਰ ਜਿੱਥੇ ਜਿੱਥੇ ਸਾਡੇ MP ਜਿਸ ਤਰ੍ਹਾਂ UK 'ਚ ਹੈਗੇ ਆ, ਇਸੇ ਤਰ੍ਹਾਂ ਕੈਨੇਡਾ 'ਚ ਹੈਗੇ ਆ, ਇੱਥੇ ਸਾਡੇ ਕਾਂਗਰਸਮੈਨ ਨੇ, ਉਹਨਾਂ ਨੂੰ ਵੱਧ ਚੜ ਕੇ ਲੌਬੀ ਕਰੀਏ, ਔਰ ਉਹਨਾਂ ਨੂੰ ਇਹਦੇ ਬਾਰੇ ਇਨਫੋਰਮ ਕਰੀਏ। ਅਮਰੀਕਨ ਸਿੱਖ ਕਾਕਸ ਨੇ ਜਿਸ ਤਰ੍ਹਾਂ ਆਪਣੇ ਕੋਚੇਸ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਭਾਈ ਇਸ ਮਸਲੇ ਨੂੰ ਉਠਾਓ। ਇਸ ਵਾਸਤੇ ਇਹ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਾਰਿਆਂ ਦੀ ਆ ਕਿ ਉਹ ਇਹਦੇ ਬਾਰੇ ਦੁਨੀਆ ਨੂੰ ਇਨਫੋਰਮ ਕਰਨ। ਮੈਂ ਖੁਦ ਪਿਛਲੇ ਜਦੋਂ ਦਾ ਸਾਰਾ ਵਾਕਿਆ ਹੋਇਆ ਵਾ, ਯੂਨਾਈਟਿਡ ਨੇਸ਼ਨਸ ਦਾ ਕੋਈ ਇੱਕ ਇੰਸਟੀਟਿਊਸ਼ਨ ਨਹੀਂ ਹੈਗਾ, ਯੂਨਾਈਟਿਡ ਨੇਸ਼ਨਸ ਦੇ ਕਈ ਆਰਗਨਸ ਦੇ ਸਾਰਿਆਂ ਨੂੰ ਲਿਖਿਆ ਜਿਹੜੇ ਰੈਲੀਵੈਂਟ ਸੀ। ਰਿਲੀਜੀਅਸ ਫਰੀਡਮ ਵਾਲੇ ਵੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਨੂੰ ਲਿਖਿਆ ਵਾ,
ਜਿਹੜਾ UN ਅੰਡਰ ਸੈਕਟਰੀ ਜਨਰਲ ਦੇ ਦਫ਼ਤਰ ਨੂੰ ਲਿਖਿਆ ਵਾ, USARF ਨੂੰ ਲਿਖਿਆ ਕਿ ਇਹ ਦੇਖੋ ਕੀ ਹੋ ਰਿਹਾ, ਔਰ ਸਾਰਿਆਂ ਨੇ ਹੀ ਇਸ ਚੀਜ਼ ਨੂੰ ਮਾਨਤਾ ਦਿੱਤੀ ਹੈ। ਮੈਂ ਇੱਕ ਬੇਨਤੀ ਅਮਰਵੀਰ ਕਰਦਾ ਚੱਲਾਂ ਕਿ ਕੱਲ੍ਹ ਹੀ ਮੈਨੂੰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਵੱਲੋਂ ਜਿਹੜਾ ਮੈਂ ਉਹਨਾਂ ਨੂੰ ਲਿਖਿਆ ਸੀ ਉਹਦਾ ਜਵਾਬ ਆਇਆ। ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਹੋਰ ਐਵੀਡੈਂਸ ਜਿਹੜੀ ਆ ਦਿਓ, ਖਾਸ ਤੌਰ ਤੇ ਇੰਡੀਵਿਜੂਅਲ ਲੋਕਾਂ ਬਾਰੇ ਜਿਹੜੇ ਉੱਥੇ ਡਿਟੇਨ ਹੋਏ ਆ ਜਾਂ ਅਰੈਸਟ ਹੋਏ ਆ, ਜਿਹੜਾ ਸਟੇਟ ਜਿਹੜਾ ਉਹਨਾਂ ਖਿਲਾਫ ਵਾਇਲੈਂਸ ਵਰਤ ਰਹੀ ਆ, ਅਸੀਂ ਸਪੈਸ਼ਲ ਪ੍ਰੋਸੀਜਰਸ ਦੇ ਹੇਠ ਭਾਰਤ ਸਰਕਾਰ ਨੂੰ ਪੁੱਛਾਂਗੇ। ਮੈਂ ਕੁਝ ਲੋਕਾਂ ਨੂੰ ਕੱਲ੍ਹ ਦੀ ਬੇਨਤੀ ਕੀਤੀ ਹੋਈ ਆ, ਮੈਨੂੰ ਏਕਤਾ ਮੰਚਪੁਰ ਸਾਹਿਬ ਵਾਲੀ ਲਿਸਟ ਵੀ ਮਿਲ ਗਈ ਆ ਜਿਹੜੇ ਬੰਦੇ ਅਰੈਸਟ ਹੋਏ ਉਹਨਾਂ ਦੇ। ਇਸ ਤੋਂ ਵੱਖ ਵੀ ਜੇ ਕਿਸੇ ਮਿੱਤਰ ਕੋਲ ਕੋਈ ਸਬਸਟੈਂਸ਼ੀਅਲ ਐਵੀਡੈਂਸ ਹੈਗੀ ਆ ਤੇ ਉਹ ਕਾਈਂਡਲੀ ਮੈਨੂੰ ਸੰਪਰਕ ਕਰਕੇ ਪਹੁੰਚਾ ਦਿਓ ਤਾਂ ਕਿ ਅਸੀਂ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਹੋਰ ਥਾਵਾਂ ਸਾਹਮਣੇ ਇਹ ਸਾਰੀਆਂ ਚੀਜ਼ਾਂ ਰੱਖ ਸਕੀਏ। ਇੱਕ ਚੀਜ਼ ਮੈਂ ਖਾਸ ਤੌਰ ਤੇ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ, ਭਾਈ ਅੰਮ੍ਰਿਤਪਾਲ ਸਿੰਘ ਦੀ ਅਰੈਸਟ ਸਾਡੇ ਲਈ ਬਹੁਤ ਮੇਜਰ ਹੈ ਜੀ, ਉਹਨੂੰ ਅਸੀਂ ਬਹੁਤ ਹਾਈਲਾਈਟ ਕਰ ਰਹੇ ਹਾਂ, ਸਾਨੂੰ ਕਰਨਾ ਵੀ ਚਾਹੀਦਾ। ਪਰ ਇਸ ਤੋਂ ਵੱਖ ਇੰਟਰਨੈਸ਼ਨਲ ਕਮਿਊਨਿਟੀ ਲਈ ਜਿਹੜੀ ਅਹਿਮ ਚੀਜ਼ਾਂ ਵਾ, ਜਦੋਂ ਅਸੀਂ UN ਨਾਲ ਗੱਲ ਕਰਨੇ ਆ ਜਾਂ ਕਾਂਗਰਸਮੈਨਾਂ ਨਾਲ ਕਰਨੇ ਆ ਜਾਂ MPs ਨਾਲ ਕਰਨੇ ਆ, ਉਹਦੇ ਵਿੱਚ ਉਹ ਕਹਿੰਦੇ ਆ ਵੀ ਠੀਕ ਹੈ ਇੱਕ ਬੰਦੇ ਦੀ ਅਰੈਸਟ ਵੀ ਇੰਪੋਰਟੈਂਟ ਆ, ਪਰ ਤੁਸੀਂ ਇਹ ਦੱਸੋ ਵੀ ਜਨਰਲ ਪਬਲਿਕ ਕਿਸ ਤਰ੍ਹਾਂ ਸਫਰ ਕਰ ਰਹੀ ਆ ਪੰਜਾਬ 'ਚ ਇਸ ਵੇਲੇ। ਉਹਦੇ ਵਿੱਚ ਜਿਹੜੀਆਂ ਸਾਨੂੰ ਚੀਜ਼ਾਂ ਹਾਈਲਾਈਟ ਕਰਨੀਆਂ ਚਾਹੀਦੀਆਂ ਉਹ ਇੰਟਰਨੈਸ਼ਨਲ ਨੋਰਮਸ ਦੀਆਂ ਚੀਜ਼ਾਂ ਨੇ, ਜਿੱਦਾਂ ਕਿ ਉੱਥੇ ਕੰਪਲੀਟਲੀ ਇੰਟਰਨੈਟ ਬਲੈਕਆਊਟ ਕੀਤਾ ਗਿਆ, ਫਰੀडम ਆਫ ਇਨਫੋਰਮੇਸ਼ਨ ਜਿਹੜੀ ਆ ਉਹ ਤੱਕ ਐਕਸੈਸ ਨੂੰ ਬੰਦ ਕੀਤਾ ਗਿਆ। ਇੰਨੇ ਮਿਲੀਅਨ ਲੋਕਾਂ ਦਾ ਇੱਕ ਬੰਦੇ ਨੂੰ ਅਰੈਸਟ ਕਰਨ ਲਈ ਪੰਜਾਬ ਦੀ ਇੰਨੀ ਮਿਲੀਅਨ ਪਾਪੂਲੇਸ਼ਨ ਦਾ ਇੰਟਰਨੈਟ ਬੰਦ ਆ, ਜਿਹੜੀ ਇੰਟਰਨੈਸ਼ਨਲੀ ਸ਼ਾਇਦ ਸਾਨੂੰ ਏਡੀ ਵੱਡੀ ਗੱਲ ਆ, ਪਰ ਇੰਟਰਨੈਸ਼ਨਲੀ ਨੂੰ ਬਹੁਤ ਹੋਰ ਤਰ੍ਹਾਂ ਲਿਆ ਜਾਂਦਾ ਕਿ ਬਹੁਤ ਵੱਡੀ ਜ਼ਿਆਦਤੀ ਆ ਉੱਥੇ ਦੀ ਪਾਪੂਲੇਸ਼ਨ ਨਾਲ। ਇਹਨੂੰ ਹਾਈਲਾਈਟ ਕਰੀਏ। ਫਿਰ ਜਿਹੜੀ ਧਾਰਾ 144 ਲਾ ਕੇ ਲੋਕਾਂ ਦਾ ਜਿਹੜਾ ਰਾਈਟ ਟੂ ਪੀਸਫੁਲ ਪ੍ਰੋਟੈਸਟ ਹੈ ਔਰ ਰਾਈਟ ਟੂ ਅਸੈਂਬਲੀ ਆ ਉਹਨੂੰ ਸਰਕਾਰ ਰੋਕ ਰਹੀ ਹੈ। ਇਹ ਹਾਈਲਾਈਟ ਕਰਨਾ ਚਾਹੀਦਾ ਕਿ ਰਾਈਟ ਟੂ ਪੀਸਫੁਲ ਪ੍ਰੋਟੈਸਟ ਐਂਡ ਰਾਈਟ ਟੂ ਅਸੈਂਬਲੀ ਇੰਟਰਨੈਸ਼ਨਲ ਨੋਰਮਸ ਦੇ ਹੇਠ ਕਵਰ ਆ, ਉਹਨੂੰ ਰੋਕਿਆ ਜਾ ਰਿਹਾ। ਫਿਰ ਭਾਈ ਅੰਮ੍ਰਿਤਪਾਲ ਨੇ ਦੀ ਜਿਹੜੀ ਪਰਸਨੈਲਿਟੀ ਆ ਉੱਤੇ ਲੈਬੋਰੇਟ ਕਰੀਏ ਕਿ ਉਹ ਕਰ ਕੀ ਰਹੇ ਸੀ, ਕਿ ਉਹ ਆਪਣੇ ਜਿਹੜਾ ਧਰਮ ਆ ਉਹਦਾ ਪ੍ਰਚਾਰ ਕਰ ਰਹੇ ਸੀ। ਉਹ ਕੋਈ ਵੱਖਵਾਦੀ ਅੱਤ ਜਾਂ ਪੋਲੀਟੀਕਲ ਲੀਡਰ ਨਹੀਂ ਸੀ, ਬਲਕਿ ਉਹ ਇੱਕ ਧਾਰਮਿਕ ਪ੍ਰਚਾਰਕ ਸੀਗੇ ਔਰ ਉਹਨਾਂ ਨੂੰ ਹੁਣ ਜਿਹੜਾ ਵਾ ਉਹ ਟੈਰਰਿਸਟ ਦੇ ਤੌਰ ਤੇ ਪੇਸ਼ ਕਰਕੇ ਜਿਹੜਾ ਵਾ ਭਾਰਤ ਸਰਕਾਰ ਜਿਹੜੀ ਆ ਉਹਨੂੰ ਇਸ ਪੂਰੀ ਚੀਜ਼ ਨੂੰ ਕ੍ਰਿਮੀਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸੋ ਜਿਹੜਾ ਰਾਈਟ ਟੂ ਪ੍ਰੋਫੈਸ ਦਾ ਫੇਥ ਹੈ ਜਾਂ ਆਪਣੇ ਧਰਮ ਬਾਰੇ ਗੱਲ ਕਰਨਾ, ਇਹ ਵੀ ਇੰਟਰਨੈਸ਼ਨਲ ਨੋਰਮਸ ਹੇਠ ਕਵਰ ਆ। ਸੋ ਇਹ ਜਿਹੜੇ ਪੱਖ ਆ ਇਹਨੂੰ ਸ਼ਾਇਦ ਅਸੀਂ ਹਾਈਲਾਈਟ ਨਹੀਂ ਕਰ ਰਹੇ। ਅਸੀਂ ਸਾਰੇ ਦੇ ਸਾਰੇ ਜਿਹੜੇ ਸਾਡੇ ਪ੍ਰੋਟੈਸਟ ਆ ਇਸ ਵੇਲੇ ਸਿਰਫ ਇੱਕ ਚੀਜ਼ ਤੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗ੍ਰਿਫਤਾਰੀ ਜਾਂ ਉਹਨਾਂ ਦੀ ਡਿਸਅਪੀਅਰੈਂਸ ਜਿਹੜਾ ਇੱਕ ਮੁੱਖ ਮੁੱਦਾ ਹੈਗਾ, ਪਰ ਇਹ ਜਿਹੜੇ ਬੇਸਿਕ ਰਾਈਟਸ ਆ, ਰਾਈਟ ਟੂ ਪ੍ਰੋਟੈਸਟ, right to freedom of information, right to assemble, right to profess the religion, ਇਹ ਇੰਟਰਨੈਸ਼ਨਲ ਰਾਈਟਸ ਆ। ਜੇ ਆਪਾਂ ਇਹਨਾਂ ਪੱਖਾਂ ਨੂੰ ਦੁਨੀਆ ਸਾਹਮਣੇ ਹਾਈਲਾਈਟ ਕਰਾਂਗੇ ਤੇ ਦੁਨੀਆ ਸਾਡੀ ਗੱਲ ਸੁਣੇਗੀ ਔਰ ਉਹਨੂੰ ਮਾਨਤਾ ਵੀ ਦੇਗੀ। ਔਰ ਇਹ ਸਾਨੂੰ ਸਾਰਾ ਸ਼ਾਂਤਮਈ ਢੰਗ ਨਾਲ ਕਰਨਾ ਚਾਹੀਦਾ, ਵਰਨਾ ਅਸੀਂ ਇੰਡੀਅਨ ਸਰਕਾਰ ਦੇ ਹੱਥ ਮਜ਼ਬੂਤ ਕਰਾਂਗੇ ਕਿ ਉਹ ਭੰਡੀ ਪ੍ਰਚਾਰ ਕਰਕੇ ਸਾਡੇ ਜਿਹੜੀ ਛੋਟੀਆਂ ਮੋਟੀਆਂ ਇੱਧਰ ਉੱਧਰ ਵਾਇਲੈਂਸ ਦੀਆਂ ਐਕਟੀਵਿਟੀਜ਼ ਹੋਣਗੀਆਂ ਉਹਨਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਏਗੀ, ਫਿਰ ਸਾਡੀ ਗੱਲ ਕੋਈ ਨਹੀਂ ਸੁਣੇਗਾ। ਸਾਨੂੰ ਬਾਹਰ ਵੀ ਪ੍ਰੋਟੈਸਟ ਕਰਨੇ ਚਾਹੀਦੇ ਔਰ ਸਾਡੇ 'ਚ ਕੈਪੈਸਿਟੀ ਹੋਣੀ ਚਾਹੀਦੀ ਆ ਕਿ ਅਸੀਂ ਜਿੱਥੇ ਬਾਹਰ ਪ੍ਰੋਟੈਸਟ ਕਰ ਰਹੇ ਆ ਮੁਖਤਲਿਫ ਥਾਵਾਂ ਦੇ, ਸਾਨੂੰ ਆਪਣੇ ਜਿਹੜੇ ਕਾਂਗਰਸਮੈਨ ਨੇ ਆ, ਸੈਨੇਟਰਸ ਆ, ਉਹਨਾਂ ਦੇ ਨਾਲ ਬਹਿ ਕੇ ਗੱਲ ਕਰਨ ਦਾ ਢੰਗ ਤਰੀਕਾ ਵੀ ਆਉਣਾ ਚਾਹੀਦਾ। ਜੀ ਡਾਕਟਰ ਸਾਹਿਬ, ਬਿਲਕੁਲ ਇਸੇ ਦੇ ਨਾਲ ਥੋੜਾ ਜਿਹਾ ਹੋਰ, ਕਿਉਂਕਿ ਤੁਸੀਂ UK ਦੀ ਪੋਲਿਟਿਕਸ ਹੋਵੇ ਜਾਂ ਨਾਰਥ ਅਮਰੀਕਾ ਦੀ ਪੋਲਿਟਿਕਸ ਹੋਵੇ, ਯੂਨਾਈਟਿਡ ਨੇਸ਼ਨਸ ਦੇ ਨਾਲ ਤੁਹਾਡਾ ਆਲਰੇਡੀ ਹੈਗਾ ਆ, ਇੱਥੇ ਜਿਹੜੀਆਂ ਐਕਟੀਵਿਟੀਜ਼ ਇਸ ਵਕਤ ਚੱਲ ਰਹੀਆਂ ਨੇ ਇਹਨੂੰ ਜੇ ਮੋਰ ਇੱਕ ਸਟੈਪ ਹੋਰ ਅੱਗੇ ਜਾਂਦੇ ਆ, ਜਿਵੇਂ ਤੁਸੀਂ ਯੂਨਾਈਟਿਡ ਨੇਸ਼ਨਸ ਨਾਲ ਕੋਰਸਪੋਂਡੈਂਸ ਦੀ ਗੱਲ ਕੀਤੀ ਹੈ, ਕਿ ਇਸ ਲੈਵਲ ਦੇ ਐਫਰਟ UK ਦੇ ਵਿੱਚ, US ਕੈਨੇਡਾ ਦੇ ਵਿੱਚ ਜਾਂ ਹੋਰ ਥਾਵਾਂ ਤੇ ਵੀ ਹੋ ਰਹੇ ਆ, ਜਿਹਦੇ ਤੋਂ ਅਸੀਂ ਮੋਰ ਕੰਕਰੀਟ ਇਸ ਹਵਾਲੇ ਨਾਲ ਦੇਖ ਸਕੀਏ ਵੀ ਇੱਥੇ ਦੇ ਲਾਅ ਮੇਕਰਸ ਤੱਕ ਜਾਂ ਪੋਲੀਟੀਸ਼ੀਅਨਸ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਹਦੇ ਤੇ ਕੋਈ ਡਿਪਲੋਮੈਟਿਕ ਫਾਇਦਾ ਇਸ ਸਿਚੁਏਸ਼ਨ ਦੇ ਵਿੱਚ ਸਿੱਖ ਕੌਮ ਨੂੰ ਹੋ ਸਕੇ? ਬਿਲਕੁਲ ਅਮਰਵੀਰ, ਮੈਂ ਇੱਕ ਹੋਰ ਬੇਨਤੀ ਕਰਾਂ ਕਿ ਇੱਥੇ ਜਦੋਂ ਕੁਝ ਪ੍ਰੈਕਟੀਕਲ ਚੀਜ਼ਾਂ ਐਸੀਆਂ ਵਾ ਜਦੋਂ ਤੁਸੀਂ ਉਹਦੇ ਵਿੱਚ ਪੈਂਦੇ ਹੋ ਤਾਂ ਫਿਰ ਪਤਾ ਲੱਗਦਾ। ਦੇਖੋ, ਜਿਹੜੀ ਸਾਨੂੰ ਇੱਕ ਬਹੁਤ ਵੱਡੀ ਔਕੜ ਆ ਰਹੀ ਹੈ ਜਿਸ ਵੇਲੇ ਅਸੀਂ ਇੱਥੇ ਕਾਂਗਰਸਮੈਨਾਂ ਨਾਲ ਗੱਲ ਕਰ ਰਹੇ ਹਾਂ ਜਾਂ UN ਨਾਲ ਗੱਲ ਕਰ ਰਹੇ ਹਾਂ, ਤੇ ਉਹ ਹਰ ਚੀਜ਼ ਦਾ ਡਾਕੂਮੈਂਟਰੀ ਪ੍ਰੂਫ ਮੰਗਦੇ ਆ ਨਾ। ਹੁਣ ਆਪਣੇ ਜਿਹੜਾ ਇਸ ਵੇਲੇ ਸਾਰੇ ਦਾ ਸਾਰਾ ਜ਼ੋਰ ਲੱਗਾ ਪਿਆ ਉਹ ਰੋਸ ਮੁਜ਼ਾਹਰਿਆਂ ਤੇ ਲੱਗਾ ਵਾ। ਸੋ ਮੈਂ ਸਿੱਖ ਸੰਸਥਾਵਾਂ ਜਿਹੜੀਆਂ ਵਾ ਉਹਨਾਂ ਨੂੰ ਬੇਨਤੀ ਕਰਨਾ ਕਿ ਠੀਕ ਆ, ਰੋਸ ਮੁਜ਼ਾਹਰੇ ਕਰਨੇ ਬਹੁਤ ਜ਼ਰੂਰੀ ਆ, ਜਨਰਲ ਪਬਲਿਕ ਉਹ ਕਰੇ, ਸਿੱਖ ਕਰਨ, ਪਰ ਸਾਡੀਆਂ ਸੰਸਥਾਵਾਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਇੱਥੇ ਦੇ ਲੋਕਲ ਮੀਡੀਆ ਨਾਲ ਵੀ ਲੀਏਜ਼ ਕਰਨ, CNN ਨੂੰ ਕਹਿਣ, ਹੋਰ ਵੱਡੀਆਂ TV ਚੈਨਲਾਂ ਨੂੰ ਕਹਿਣ, ਤਾਂ ਕਿ ਸਿੱਖਾਂ ਦਾ ਪੱਖ ਅੱਗੇ ਆ ਸਕੇ ਔਰ ਅਸੀਂ ਹਰ ਚੀਜ਼ ਨੂੰ ਡਾਕੂਮੈਂਟ ਕਰੀਏ ਕਿ ਉੱਥੇ ਪੰਜਾਬ 'ਚ ਹੋ ਕੀ ਰਿਹਾ, ਉਹਦਾ ਇੱਕ ਨੈਰੇਟਿਵ ਲਿਖੀਏ
ਕਿਉਂਕਿ ਇੰਟਰਨੈਸ਼ਨਲ ਕਮਿਊਨਿਟੀ ਨੇ ਜਿਹੜਾ ਵਾ ਉਹ ਪੰਜਾਬੀ ਚੈਨਲ ਦੇਖ ਕੇ ਤਾਂ ਨਹੀਂ, ਜਾਂ ਫੇਸਬੁੱਕ ਤੇ ਜਾ ਕੇ UN ਨੇ ਨਹੀਂ ਦੇਖਣਾ ਵੀ ਪੰਜਾਬ 'ਚ ਕੀ ਹੋ ਰਿਹਾ। ਜਿੰਨੀ ਦੇਰ ਅਸੀਂ ਉਹ ਨੈਰੇਟਿਵ ਲਿਖਦੇ ਨਹੀਂ, ਸਾਡੀਆਂ ਸੰਸਥਾਵਾਂ ਉਹਨਾਂ ਚੀਜ਼ਾਂ ਨੂੰ ਡਾਕੂਮੈਂਟ ਨਹੀਂ ਕਰਦੀਆਂ, ਉਨੀ ਦੇਰ ਇੰਟਰਨੈਸ਼ਨਲ ਕਮਿਊਨਿਟੀ ਤੱਕ ਪਹੁੰਚ ਕਰਨੀ ਬਹੁਤ ਮੁਸ਼ਕਲ ਹੈ। ਇਹ ਘਾਟ ਸਾਡੀ ਜਿਹੜੀ ਆ ਉਹ ਅਸੀਂ ਦੇ ਦਹਾਕੇ 'ਚ ਸੀ ਕਿ ਅਸੀਂ ਲੋਕਾਂ ਨੂੰ ਆਪਣਾ ਪੱਖ ਨਹੀਂ ਦੱਸ ਸਕੇ, ਡਾਕੂਮੈਂਟ ਉਸ ਸਮੇਂ ਨਹੀਂ ਕਰ ਸਕੇ ਕਿ ਸਿੱਖਾਂ ਦੀ ਜਦੋਂ ਜੈਨੋਸਾਈਡ ਹੋਈ ਤੇ ਕਿੱਦਾਂ ਹੋਈ। ਹੁਣ ਵੀ ਸਾਡੀ ਜਿਹੜੀ ਆ ਇਹੀ ਤਰਾਸਦੀ ਆ ਵੀ ਆਪਣਾ ਜੋਸ਼ ਜਜ਼ਬਾ ਬਹੁਤ ਆ, ਜ਼ੋਰ ਲੱਗਾ ਪਿਆ, ਪਰ ਡਾਕੂਮੈਂਟ ਕਰਨ ਵਾਲੇ ਪਾਸੇ, ਲਿਖਣ ਵਾਲੇ ਪਾਸੇ, ਇਹਨਾਂ ਚੀਜ਼ਾਂ ਨੂੰ ਇਫੈਕਟਿਵਲੀ ਕਮਿਊਨੀਕੇਟ ਕਰਨ ਵਾਲੇ ਪਾਸੇ ਮੀਡੀਆ ਜਿਹੜਾ ਮੇਨ ਸਟ੍ਰੀਮ ਮੀਡੀਆ ਵਾ ਉਹਦੇ ਨਾਲ ਲੀਏਜ਼ ਕਰਕੇ ਆਪਣਾ ਪੱਖ ਰੱਖਣ ਪੱਖੋਂ ਸਾਡਾ ਹੱਥ ਥੋੜਾ ਜਿਹਾ ਇਸ ਵੇਲੇ ਤੰਗ ਆ। ਸਾਨੂੰ ਇਹਨਾਂ ਚੀਜ਼ਾਂ 'ਚ ਆਪਣੀ ਕੈਪੈਸਿਟੀ ਬਿਲਡਿੰਗ ਕਰਨੀ ਚਾਹੀਦੀ ਆ। ਫਿਰ ਹਰ ਬੰਦਾ ਜਿਹੜਾ ਵਾ ਸੋਸ਼ਲ ਮੀਡੀਆ ਤੇ ਪਾਈ ਜਾਂਦਾ, ਕਈ ਡਿਸਇਨਫੋਰਮੇਸ਼ਨ ਵੀ ਪਾਈ ਜਾਂਦੇ, ਹਰ ਬੰਦਾ ਫੋਟੋ ਖਿੱਚ ਕੇ ਇਹ ਜਿਹੜੇ ਮੈਂ ਇੱਕ ਬੇਨਤੀ ਕਰਾਂ, ਕਈ ਵਾਰੀ ਮੈਂ ਦੇਖਦਾ ਕਿ ਬਹੁਤ ਸਾਰੇ ਸਾਡੇ ਜਿਹੜੇ ਸੋ ਕਾਲਡ ਲੀਡਰ ਵੀ ਹੈਗੇ ਆ, ਜਿਹੜੇ ਖਾਸ ਤੌਰ ਤੇ ਪੰਥਕ ਵੀ ਆ, ਬਹੁਤ ਸਾਰੇ ਲੋਕਾਂ ਨੂੰ ਸਿਰਫ ਇਹ ਹੁੰਦਾ ਵੀ ਤੁਸੀਂ ਰੋਜ਼ ਮੁਜ਼ਾਹਰੇ ਚਲੇ ਜਾਓ, ਉੱਥੇ ਫੋਟੋ ਫਾਟੋ ਪਾ ਦਿਓ, ਕਮਿਊਨਿਟੀ ਪਤਾ ਲੱਗ ਜਾਏ ਜੀ ਅਸਾਂ ਕੀਤਾ। ਬਹੁਤ ਸਾਰੀਆਂ ਚੀਜ਼ਾਂ ਔਰ ਫਿਰ ਫਾਟੀ ਉਹਨੂੰ ਫੇਸਬੁੱਕ ਤੇ ਵਿਚਾਰ ਦਿਓ। ਬਹੁਤ ਸਾਰੇ ਕੰਮ ਬਿਹਾਈਂਡ ਦਾ ਸੀਨਸ ਕਰਨ ਵਾਲੇ ਹੁੰਦੇ ਆ, ਉਹਦੇ 'ਚ ਕਈ ਰਾਤਾਂ ਜਾਗਣਾ ਪੈਂਦਾ, ਉਹ 'ਚ ਕਿੰਨੀ ਸਿਰ ਖਪਾਈ ਹੁੰਦੀ ਆ, ਉਸ ਪਾਸੇ ਕੋਈ ਆਉਣ ਨੂੰ ਤਿਆਰ ਨਹੀਂ ਹੈਗਾ। ਇਸ ਵਾਸਤੇ ਸਾਡੇ ਕੋਲ ਨਾ ਤਾਂ ਕੋਈ ਡਾਕੂਮੈਂਟਰੀ ਐਵੀਡੈਂਸ ਏਡੀ ਕੰਕਰੀਟ ਹੈਗੀ ਆ। ਸੋ ਮੈਂ ਇਹ ਬੇਨਤੀ ਕਰਨਾ, ਜੇ ਕੌਮ ਦੀ ਸੇਵਾ ਕਰਨੀ ਤਾਂ ਜ਼ਰੂਰੀ ਨਹੀਂ ਤੁਸੀਂ ਪਬਲਿਕ 'ਚ ਆ ਕੇ ਫੋਟੋ ਖਿੱਚ ਕੇ ਪਾ ਦਿਓ ਵੀ ਮੈਂ ਕੱਦੂ 'ਚ ਤੀਰ ਮਾਰਿਆ। ਉਹਦੇ ਵਾਸਤੇ ਇਹ ਵੀ ਜ਼ਰੂਰੀ ਆ ਵੀ ਤੁਸੀਂ ਬਿਹਾਈਂਡ ਦਾ ਸੀਨਸ ਰਹਿੰਦੇ ਹੋਇਆ ਬਹਿ ਕੇ ਲੋਕਾਂ ਨੂੰ ਕੰਟੈਕਟ ਕਰੋ, ਐਵੀਡੈਂਸ ਕੰਕਰੀਟ ਇਕੱਠੀ ਕਰੋ, ਤਾਂ ਕਿ ਇਹ ਜਿਹੜੀਆਂ ਚੀਜ਼ਾਂ ਵਾ, ਇਹ ਡਾਕੂਮੈਂਟਰੀ ਪ੍ਰੂਫ ਜਿਹੜੇ ਆ ਇਹ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਰੱਖੇ ਜਾ ਸਕਣ। ਜੀ ਡਾਕਟਰ ਸਾਹਿਬ, ਬਿਲਕੁਲ ਨਹੀਂ, ਇਹ ਬਹੁਤ ਅਹਿਮ ਨੁਕਤਾ ਹੈ। ਮੈਂ ਸਮਝਦਾ ਕਮਿਊਨਿਟੀ ਦੇ ਲਈ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ, ਜਾਂ ਇਸ ਗੱਲ ਦੇ ਉੱਤੇ ਇਹਨੂੰ ਲੜ ਬੰਨ ਕੇ ਜਿਹਨੂੰ ਕਹਿੰਦੇ ਆ ਵੀ ਐਕਟ ਕਰਨ ਦੀ ਲੋੜ ਹੈ। ਇੱਕ ਜਾਂਦੇ ਜਾਂਦੇ ਮੈਂ ਹੋਰ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਜਦੋਂ ਤੁਸੀਂ ਇਹ ਡਾਕੂਮੈਂਟੇਸ਼ਨ ਦੀ ਗੱਲ ਕੀਤੀ ਹੈ, ਸੋ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆ ਰਹੀ ਸੀ ਵੀ ਟੈਰਰਿਜ਼ਮ ਦੇ ਨਾਲ ਹਰ ਗੱਲ ਨੂੰ, ਸਿੱਖਾਂ ਦਾ ਜਿਹੜਾ ਵੀ ਐਕਸ਼ਨ ਹੋਵੇ ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ। ਫਿਰ ਇਹਦੇ 'ਚ ISI ਤੇ ਪਾਕਿਸਤਾਨ ਦਾ ਐਂਗਲ ਵੀ ਦਿੱਤਾ ਜਾਂਦਾ। ਹੁਣ ਟੈਰਰਿਸਟ ਹੋਣਾ ਮਤਲਬ ਇੱਕ ਸਪੈਸੀਫਿਕ ਉਹਦੀ ਡੈਫੀਨੇਸ਼ਨ ਹੈ, ਜਾਂ ਤੁਸੀਂ ਉਸ ਕਿਸਮ ਦਾ ਐਕਟ ਕਰਦੇ ਹੋ ਜਿਹੜਾ ਟੈਰਰਿਜ਼ਮ ਦੇ ਥੱਲੇ ਆਉਂਦਾ। ਹੁਣ ਅੱਜ ਦੀ ਸਿਚੁਏਸ਼ਨ ਹੋਵੇ ਜਾਂ 1984 ਪ੍ਰੀ 1984 ਦੀ ਅਸੀਂ ਸਿਚੁਏਸ਼ਨ ਦੇਖਦੇ ਹਾਂ, ਨਾ ਤੇ FIRs ਰਜਿਸਟਰ ਕੀਤੀਆਂ ਜਾਂਦੀਆਂ ਨੇ, ਨਾ ਉਸ ਕਿਸਮ ਦਾ ਕੋਈ ਡਾਕੂਮੈਂਟੇਸ਼ਨ ਦਾ ਕੋਈ ਪ੍ਰੂਫ ਲਿਆਂਦਾ ਜਾਂਦਾ ਸਾਹਮਣੇ ਜਿਹਦੇ ਆਧਾਰ ਤੇ ਕੋਈ ਪ੍ਰੋਪਰ ਪ੍ਰੋਟੋਕਾਲ ਦੇ ਤਹਿਤ ਜਾਂ ਲੀਗਲੀ ਮੂਵ ਕੀਤਾ ਜਾਵੇ। ਜਸਟ ਇੱਕ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਆ ਤੇ ਉਹਦੇ ਵਿੱਚ ਟੈਰਰਿਜ਼ਮ ਦਾ ਜਿਹੜਾ ਲੇਬਲ ਹੈ ਉਹ ਲਾ ਦਿੱਤਾ ਜਾਂਦਾ, ਤੇ ਫਿਰ ਇਹੀ ਚੀਜ਼ ਇੰਟਰਨੈਸ਼ਨਲੀ ਪ੍ਰਚਾਰੀ ਜਾਂਦੀ ਹੈ। ਇਹ ਵਰਤਾਰਾ ਵਾਪਰਦਾ ਕਿਵੇਂ ਆ, ਤੇ ਫਿਰ ਇਹਦਾ ਜੇ ਕਾਊਂਟਰ ਕਰਨਾ ਹੋਵੇ ਉਹ ਕੀ ਹੈ? ਹਾਂਜੀ ਅਮਰਵੀਰ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਅਸਾਂ ਸਿਰਫ ਭਾਰਤ 'ਚ ਨਹੀਂ, ਹੋਰ ਥਾਵਾਂ ਤੇ ਵੀ ਜਿਹੜੀਆਂ ਸਾਊਥ ਏਸ਼ੀਅਨ ਸਟੇਟਸ ਹੈ, ਜੇ ਚਾਈਨਾ ਵੀ ਆ, ਪਾਕਿਸਤਾਨ ਵੀ ਆ, ਹੋਰ ਜਗ੍ਹਾ ਵੀ ਹੈ, ਜਿੱਥੇ ਵੀ ਲੋਕਾਂ ਨੇ ਕੋਈ ਆਪਣੀ ਓਪੀਨੀਅਨ ਰੱਖੀ, ਆਪਣਾ ਪੱਖ ਰੱਖਿਆ, ਪੀਸਫੁਲ ਪ੍ਰੋਟੈਸਟ ਕੀਤੇ, ਉੱਥੇ ਐਂਟੀ ਟੈਰਰ ਲਾਅ ਜਿਹੜੇ ਆ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਆ। ਲੋਕਾਂ ਨੂੰ ਦੇਸ਼ ਦਰੋਹੀ ਕਿਹਾ ਜਾਂਦਾ ਵਾ, ਲੋਕਾਂ ਦੇ ਟੈਰਰਿਜ਼ਮ ਦੇ ਚਾਰਜ ਲਾਏ ਜਾਂਦੇ ਆ, ਉਹਨਾਂ ਨੂੰ ਫੋਰਨ ਜਿਹੜੀਆਂ ਡੀਪ ਸਟੇਟਸ ਹੈਗੀਆਂ ਉਹਨਾਂ ਦਾ ਏਜੰਟ ਗਰਦਾਨਿਆ ਜਾਂਦਾ। ਪਰ ਦੁਨੀਆ ਇਸ ਗੱਲ ਤੋਂ ਅਵੇਅਰ ਆ ਕਿ ਜਿਹੜਾ ਪੀਸਫੁਲ ਪ੍ਰੋਟੈਸਟ ਆ ਜਾਂ ਆਪਣੀ ਕੌਮ ਦੀ ਗੱਲ ਕਰਨਾ ਵਾ ਥਰੂ ਪੀਸਫੁਲ ਮੀਨਸ, ਉਹ ਕੋਈ ਟੈਰਰਿਜ਼ਮ ਨਹੀਂ ਹੈਗਾ। ਸੋ ਈਵਨ ਇਹ ਤਾਂ ਸਿਰਫ ਪ੍ਰੋਟੈਸਟ ਦੀ ਗੱਲ ਹੈ। ਈਵਨ ਜੇ ਜੇ ਤੁਸੀਂ ਥਿਊਰੀ 'ਚ ਦੇਖੋ ਤਾਂ ਮਿਲੀਟੈਂਸੀ ਔਰ ਟੈਰਰਿਜ਼ਮ ਵੀ ਦੋ ਵੱਖ-ਵੱਖ ਚੀਜ਼ਾਂ ਹੈਗੀਆਂ। 9/11 ਦੇ ਬਾਅਦ ਬਹੁਤ ਸਾਰੀਆਂ ਸ਼ਾਵਾਂ ਦੀ ਡੈਫੀਨੇਸ਼ਨ ਬਦਲ ਗਈ, ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਇਸ ਵੇਲੇ ਸਰਕਾਰਾਂ ਹੈਗੀਆਂ ਉਹ ਹਰ ਸ਼ੈ ਨੂੰ ਇਹ ਇੱਕ ਬੜਾ ਜਿਹੜਾ ਨਾ ਵਰਡ ਇਟਸੈਲਫ ਹੀ ਇੰਟਰਨੈਸ਼ਨਲ ਕਮਿਊਨਿਟੀ ਵੀ ਬਹੁਤ ਹੀ ਦੁਨੀਆ ਤੇ ਟੱਚੀ ਆ। ਟੈਰਰਿਜ਼ਮ ਨਾਲ ਜੋੜ ਦਿਓ, ਲੋਕ ਫਾਟੀ ਕੰਨ ਖੜੇ ਹੋ ਜਾਂਦੇ ਆ ਵੀ ਉਹ ਇਹ ਸ਼ਾਇਦ ਟੈਰਰਿਜ਼ਮ ਨਾਲ ਜੁੜ ਗਈ, ਇਹਦੇ ਬਾਰੇ ਤਾਂ ਆਪਾਂ ਗੱਲ ਹੀ ਨਹੀਂ ਕਰ ਸਕਦੇ, ਕਰਨੀ ਨਹੀਂ ਹੈਗੀ, ਨਾ ਇਹਨੂੰ ਸਪੋਰਟ ਕਰਨਾ ਹੈਗਾ। ਪਰ ਖਾਸ ਤੌਰ ਤੇ ਮੈਨੂੰ ਕਾਂਗਰਸਮੈਨ ਆ ਜਾਂ ਜਿਹੜੇ ਇਲੈਕਟਿਡ ਅਫੀਸ਼ੀਅਲ ਉਹਨਾਂ ਤੋਂ ਘੱਟ ਤੋਂ ਘੱਟ ਯੂਨਾਈਟਿਡ ਨੇਸ਼ਨ ਦੇ ਸਟਰਕਚਰ 'ਚ ਇਸ ਚੀਜ਼ ਦੀ ਹੁਣ ਕਲੈਰਿਟੀ ਹੈਗੀ ਆ, ਖਾਸ ਤੌਰ ਤੇ ਹਿਊਮਨ ਰਾਈਟਸ ਕਾਉਂਸਲ 'ਚ, ਕਿ ਜਿਹੜਾ ਅਲਟਰਨੈਸ਼ਨਲ ਸਰਕਾਰਾਂ ਵਾ ਉਹ ਕਿੱਦਾਂ ਐਂਟੀ ਟੈਰਰ ਲਾਜ਼ ਨੂੰ ਗਲਤ ਤੌਰ ਤੇ ਵਰਤ ਰਹੀਆਂ, ਔਰ ਜਿਹੜੀ ਪਬਲਿਕ ਡਿਸੈਂਟ ਆ ਜਾਂ ਰਾਈਟ ਟੂ ਪੀਸਫੁਲ ਪ੍ਰੋਟੈਸਟ ਆ ਜਾਂ ਜਿਹੜੇ ਹਿਊਮਨ ਰਾਈਟਸ ਡਿਫੈਂਡਰਸ ਆ
ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਨੂੰ ਮੈਂ ਤਾਂ ਹਿਊਮਨ ਰਾਈਟ ਡਿਫੈਂਡਰ ਹੀ ਕਹਾਂਗਾ, ਕਿਉਂਕਿ ਆਪਣੀ ਜੀ। ਕੌਮ ਦਾ ਜਿਹੜਾ ਉਹਦਾ ਹੱਕ ਸੀ, ਅਣਖ ਦਾ, ਮਾਣ ਦਾ, ਆਪਣੇ ਧਰਮ ਦੇ ਪ੍ਰਚਾਰ ਦਾ ਉਹਨੂੰ ਵਰਤ ਰਿਹਾ ਸੀ। ਔਰ ਉਹਨਾਂ ਹਿਊਮਨ ਰਾਈਟਸ ਡਿਫੈਂਡਰਸ ਨੂੰ ਕਿਸ ਤਰ੍ਹਾਂ ਜਿਹੜਾ ਵਾ ਉਹ ਟੈਰਰਿਜ਼ਮ ਨਾਲ ਜੋੜਿਆ ਜਾਂਦਾ। ਭਾਰਤ 'ਚ ਇਹਦੀਆਂ ਬਹੁਤ ਸਾਰੀਆਂ ਮਿਸਾਲਾਂ ਹੈਗੀਆਂ, ਸਿਰਫ ਸਿੱਖ ਕਮਿਊਨਿਟੀ ਨਾਲ ਸੰਬੰਧੀ ਨਹੀਂ। ਕਸ਼ਮੀਰੀਆਂ ਦੇ ਕਈ ਹਿਊਮਨ ਰਾਈਟਸ ਡਿਫੈਂਡਰ ਜਿਹੜੇ ਕੰਪਲੀਟਲੀ ਪੀਸਫੁਲ ਸੀ, ਜਿਨ੍ਹਾਂ ਨੇ ਕਦੇ ਹਥਿਆਰਬੰਦ ਸੰਘਰਸ਼ ਨਹੀਂ ਕੀਤਾ, ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ, ਉਹਨਾਂ ਦੀਆਂ ਅੱਜ ਤੱਕ ਲਾਸ਼ਾਂ ਨਹੀਂ ਮਿਲੀਆਂ, ਉਹ ਵੀ UN ਦੇ ਰਿਕਾਰਡ 'ਚ ਹੈਗਾ। ਫਿਰ ਇਸੇ ਤਰ੍ਹਾਂ ਹੀ ਜਿਹੜਾ ਵਾ ਉਹ ਨਾਰਥ ਈਸਟਰਨ ਸਟੇਟਸ ਜਿਹੜੀਆਂ ਹੈਗੀਆਂ ਇੰਡੀਆ ਦੀਆਂ, ਉੱਥੇ ਬਹੁਤ ਸਾਰੇ ਹਿਊਮਨ ਰਾਈਟਸ ਡਿਫੈਂਡਰ ਨੂੰ ਜਿਹੜੇ ਸਿਰਫ ਪ੍ਰਚਾਰ ਕਰਦੇ ਸੀ, ਜਿਨ੍ਹਾਂ ਨੇ ਕਦੇ ਕੋਈ ਹਥਿਆਰ ਨਹੀਂ ਚੁੱਕਿਆ, ਕਦੇ ਕੋਈ ਮਿਲੀਟੈਂਸੀ ਨਹੀਂ ਕੀਤੀ, ਉਹਨਾਂ ਨੂੰ ਟੈਰਰਿਜ਼ਮ ਨਾਲ ਜੋੜਿਆ ਗਿਆ। ਸੋ ਇਹ ਜਿਹੜੇ ਕੁਝ ਕੰਮ ਆ ਜਿਹੜੀਆਂ ਸਰਕਾਰਾਂ ਕਰਦੀਆਂ ਵਾ, ਇੰਟਰਨੈਸ਼ਨਲ ਕਮਿਊਨਿਟੀ ਉਹਨਾਂ ਨੂੰ ਅਵੇਅਰ ਆ। ਪਰ ਜਿਹੜਾ ਇਹ ਤੇ ਹੈਗਾ ਜਿਹੜੀਆਂ ਸਰਕਾਰਾਂ ਵਾ, ਪਰ ਜਿਹੜੀ ਇੱਕ ਜਨਰਲ ਪਬਲਿਕ ਪਰਸੈਪਸ਼ਨ ਬਣਾਈ ਜਾਂਦੀ ਹੈ, ਜਿਸ ਤਰ੍ਹਾਂ ਹੁਣ CNN ਤੇ ਜਿਹੜੇ ਆਰਟੀਕਲ ਆਏ ਆ ਉਹਦੇ ਸਾਰਾ ਜਿਹੜਾ ਮੈਂ ਦੇਖ ਰਿਹਾ ਸੀ ਉਹ 'ਚ ਇਹੀ ਸੀ ਵੀ ਆਹ ਸੈਪਰੇਟਿਸਟ ਸੀਗਾ, ਇਹ ਐਕਸਟ੍ਰੀਮਿਸਟ ਸੀਗਾ, ਇਹਦੇ ਨਾਲ ਹਥਿਆਰਬੰਦ ਲੋਕ ਸੀਗੇ। ਸੋ ਇਸ ਵਾਸਤੇ ਮੈਂ ਬੇਨਤੀ ਕਰ ਰਿਹਾ ਕਿ ਆਪਾਂ ਪੱਖ ਵਾਲੇ ਪਾਸੇ, ਆਪਣਾ ਨੈਰੇਟਿਵ ਰੱਖਣ ਵਾਲੇ ਪਾਸੇ ਵੀ ਥੋੜਾ ਜਿਹਾ ਜ਼ੋਰ ਲਾਈਏ ਕਿ ਅਸੀਂ ਉਹਦਾ ਕਾਊਂਟਰ ਨੈਰੇਟਿਵ ਜਿਹੜਾ ਵਾ ਉਹ ਜਰਨਲ ਪਬਲਿਕ ਤੱਕ ਲੈ ਕੇ ਜਾਈਏ। ਆਪਾਂ ਵੱਧ ਤੋਂ ਵੱਧ ਲਿਖੀਏ, ਪੰਜਾਬੀ ਪੇਪਰਾਂ 'ਚ ਨਹੀਂ, ਇਹ ਮੇਨ ਸਟ੍ਰੀਮ ਅੰਗਰੇਜ਼ੀ ਦੇ ਪੇਪਰਾਂ 'ਚ। ਹੁਣ ਦੇਖੋ, ਮੈਂ 2-3 ਦਿਨ ਤੋਂ ਕੋਸ਼ਿਸ਼ ਕਰ ਰਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਡਾਕੂਮੈਂਟਰੀ ਐਵੀਡੈਂਸ ਮੈਨੂੰ, ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਦੇ ਆਗੂਆਂ ਨੇ ਕਿਹਾ ਵਾ ਕਿ ਸਾਡੇ ਤੱਕ ਪਹੁੰਚਾਓ, ਉਹ ਇਕੱਠੀ ਕਰਕੇ ਘਲਾਈ ਜਾ ਸਕੇ। ਪਰ ਉਹਦੇ 'ਚ ਕੋਈ ਐਡੀ ਜ਼ਿਆਦਾ ਪ੍ਰੋਗਰੈਸ ਨਹੀਂ ਹੋਈ। ਮੇਰੇ ਕੋਲ ਹੁਣ ਤੱਕ ਜਿਹੜਾ ਵਾ ਉਹ ਸਿਰਫ ਆਪਣੇ ਮਾਨਪੁਰ ਸਾਹਿਬ ਦੀ ਕੰਪਾਈਲ ਕੀਤੀ ਹੋਈ ਜਿਹੜੀ ਲਿਸਟ ਆ ਉਹ ਪਹੁੰਚੀ ਆ। ਲੋਕ ਕੋਸ਼ਿਸ਼ ਕਰ ਰਹੇ ਆ। ਆਈ ਹੋਪ ਵੀ ਸਾਡੇ ਕੋਲ ਆਉਣ ਵਾਲੇ ਸਮੇਂ 'ਚ ਕੋਈ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਏਗੀ ਤੇ ਅਸੀਂ ਇੱਕ ਕਾਊਂਟਰ ਨੈਰੇਟਿਵ ਦੁਨੀਆ ਦੇ ਸਾਹਮਣੇ, ਜਿਹੜਾ ਇਹ ਟੈਰਰਿਜ਼ਮ ਨਾਲ ਖਾਸ ਤੌਰ ਤੇ ਜਾਂ ਕਿਸੇ ਹੋਰ ਮੁਲਕ ਦੀ ਏਜੰਸੀ ਨਾਲ ਜੋੜ ਕੇ ਜੋ ਕਿਹਾ ਜਾ ਰਿਹਾ, ਉਹਦਾ ਇੱਕ ਕਾਊਂਟਰ ਪੱਖ ਰੱਖਾਂਗੇ। ਉਹਦੇ ਵਾਸਤੇ ਸਾਨੂੰ ਖਾਸ ਤੌਰ ਤੇ, ਹੁਣ ਚਲੋ ਪਹਿਲੀ ਜਿਹੜੀ ਪੀੜ੍ਹੀ ਸੀਗੀ ਉਹ ਸ਼ਾਇਦ ਘੱਟ ਪੜ੍ਹੀ ਲਿਖੀ ਹੋਵੇ, ਪਰ ਹੁਣ ਤਾਂ ਸਾਡੇ ਕੋਲ ਬਹੁਤ ਸਾਰੇ ਨੌਜਵਾਨ ਇੱਥੇ ਦੇ ਪੜ੍ਹੇ ਲਿਖੇ ਜਿਨ੍ਹਾਂ ਨੇ ਇੱਥੇ ਹੀ ਜਨਮ ਲਿਆ ਹੈ, ਉਹ ਹੈਗੇ ਆ, ਉਹਨਾਂ ਕੋਲ ਲਿਖਣ ਦੀ ਕੈਪੈਸਿਟੀ ਆ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕੌਮ ਤੇ ਇਸ ਵੇਲੇ ਸੰਕਟ ਦਾ ਸਮਾਂ ਬਣਿਆ ਵਾ। ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਿਹੜਾ ਵਾ ਉਹ ਨਾਅਰੇ ਲਾਓ, ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਪ੍ਰੋਟੈਸਟ ਕਰਨ ਬਾਹਰ ਜਾਓ। ਤੁਹਾਡੀ ਸਭ ਤੋਂ ਵੱਡੀ ਸੇਵਾ ਇਹੀ ਹੈ ਕਿ ਤੁਸੀਂ ਬਹਿ ਕੇ ਜਿਹੜੀ ਤੁਹਾਡੀ ਕੈਪੈਸਿਟੀ ਹੈ ਲਿਖਣ ਦੀ, ਬੋਲਣ ਦੀ, ਲੋਕਾਂ ਤੱਕ ਪਹੁੰਚ ਕਰਨ ਦੀ, ਆਪਣੇ ਪਬਲਿਕ ਰਿਪਰੈਜ਼ੈਂਟੇਟਿਵ ਜਾਣ ਦੀ, ਉਹ ਵਰਤੋ। ਕੌਮ ਨੂੰ ਹਰ ਤਰ੍ਹਾਂ ਦੀ ਐਕਟੀਵਿਟੀ ਦੀ ਇਸ ਵੇਲੇ ਬਹੁਤ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਈ ਹੈ। ਆਈ ਹੋਪ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਇਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਨਿਕਲ ਸਕੇ ਤੇ ਅਸੀਂ ਸਾਬਤ ਕਦਮਾਂ ਦੇ ਨਾਲ ਅੱਗੇ ਤੁਰ ਸਕੀਏ। ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਧੰਨਵਾਦ ਕਰਦਾ ਹੋਇਆ ਤੁਹਾਡਾ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੁਸੀਂ TV84 ਨੂੰ ਸਾਨੂੰ ਫੀਡਬੈਕ ਭੇਜ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਦੇ ਰਾਹੀਂ, ਜਾਂ ਫਿਰ ਸਾਡੇ ਤੱਕ ਤੁਸੀਂ ਡਾਇਰੈਕਟਲੀ ਅਪਰੋਚ ਕਰ ਸਕਦੇ ਹੋ ਫੋਨ ਨੰਬਰ ਦੇ ਰਾਹੀਂ। ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਅਸੀਂ ਤੁਹਾਡੇ ਕੋਲੋਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।